ਤੁਹਾਡੀਆਂ ਸੋਚਾਂ ਹੋਣ ਉਜਾਗਰ, ਮੂਜਦ ਹੋਵੋ ਥਿੰਕਰ ਥੀਓ, ਤੇ ਕਤਰਿਆਂ ਵਿੱਚ ਸਮੁੰਦਰ ਭਰ ਭਰ ਇਲਮ ਦੇ ਬਹਿਰੁਲ ਕਾਹਿਲ ਪੀਓ। ਇਹ ਜਿਹੜਾ ਮੇਲਾ ਹੈ, ਅਸਾਂ ਤੇ ਇਹ ਮੇਲਾ ਇਸ ਵਾਸਤੇ ਸਜਾਇਆ ਹੋਇਆ ਹੈ ਕਿ ਪੂਰੀ ਦੁਨੀਆ ਦੇ ਵਿੱਚ ਵਸਣ ਵਾਲੇ ਪੰਜਾਬ ਵਾਸੀ, ਉਹਨਾਂ ਦਾ ਤਾਲੁਕ ਕਿਸੇ ਕੌਮ ਨਾਲ ਵੀ ਹੋਵੇ, ਕਿਸੇ ਮਜ਼ਹਬ ਦੇ ਨਾਲ ਵੀ ਹੋਵੇ, ਉਹਨਾਂ ਨੂੰ ਇੱਕ ਪਲੇਟਫਾਰਮ 'ਤੇ ਅਸੀਂ ਇਕੱਠਾ ਕਰੀਏ। ਸਾਡੀ ਤਾਰੀਖ ਦੇ ਕੁਝ ਕਿਰਦਾਰ ਐਸੇ ਹੋਏ ਨੇ, ਉਹਨਾਂ ਦੇ ਜਾਨਵਰ ਵੀ ਉਹਨਾਂ ਦੇ ਨਾਲ ਬੜੇ ਮਸ਼ਹੂਰ ਹੋਏ, ਜਿਵੇਂ ਅਕਬਰ ਬਾਦਸ਼ਾਹ ਦਾ ਹਾਥੀ ਸੀ ਮੌਲਾ ਬਖਸ਼। ਇਹ ਮਿੱਥੇ ਜੀ ਕਿ ਤਿੰਨ ਜਿਹੜੇ ਸਨ, ਦੋ ਘੋੜੀਆਂ, ਮਤਲਬ ਇਹ ਦੋ ਘੋੜੀਆਂ ਤੇ ਇੱਕ ਘੋੜਾ, ਹਾਂਜੀ ਹਾਂਜੀ, ਇਹ ਤਿੰਨੇ ਅਸਮਾਨਾਂ ਤੋਂ ਆਏ ਸਨ। ਉਹ ਸੰਗਲ ਦੀਆਂ 7 ਕੁੰਜੀਆਂ ਵਾਰੀ ਸਿਰ ਲੱਗਦੀਆਂ ਤੇ ਤਾਂ ਉਹ ਖੁੱਲਦਾ ਸੀ। ਵਾਹ ਵਾਹ ਵਾਹ। ਤੇ ਉਹਨੇ ਆਖਿਆ ਹੁਣ ਇਹਨੂੰ ਕੋ ਘੋੜੀ ਨੂੰ ਖੋਲ ਕੇ ਦੱਸੇ। ਜੰਗਲਾਂ ਦੇ ਵਿੱਚ ਰਿਹਾ, ਰਾਸ਼ਕਾਂ ਨਾਲ ਲੜਾਈ ਕਰਦਾ ਰਿਹਾ, ਜਿੱਥੇ ਉਹਨੂੰ ਕੋਈ ਜਿੰਨ ਭੂਤ ਟੱਕਰਿਆ ਉਹਦੇ ਨਾਲ ਉਹਨੇ ਲੜਾਈ ਕੀਤੀ ਹੈ। ਕੁੱਪੀ ਦੀ ਸ਼ਰਤ ਇਹ ਸੀ ਕਿ ਉਹਨੂੰ ਤੀਰ ਮਾਰਨ ਤੇ ਉਹ ਜਿਹੜੇ 10 ਬਾਂਸ ਨੇ ਉਹਨਾਂ ਨੂੰ ਵੀ ਹਲਾਰਾ ਨਾ ਲੱਗੇ, ਉਹ ਉਸ ਤਰ੍ਹਾਂ ਦੇ ਉਸ ਤਰ੍ਹਾਂ ਹੀ ਖਲੋਤੇ ਰਹਿਣ, ਔਰ ਕੁੱਪੀ ਜਿਹੜੀ ਆ ਉੱਡ ਕੇ ਜਿਹੜੀ ਖਾਸ ਮਿੱਥੀ ਹੋਈ ਜਗ੍ਹਾ ਉੱਥੇ ਜਾ ਕੇ ਤੀਰ ਚਾਲਕ ਜਿਹੜੇ ਨੇ ਬੜੇ ਬੜੇ ਆਏ, ਲੇਕਿਨ ਉੱਥੋਂ ਹਾਰ ਕੇ ਟੁਰ ਗਏ। ਤੇ ਜਤੀ ਸਤੀ ਲੋਕ ਜਿਹੜੇ ਹੁੰਦੇ ਨੇ, ਹਾਂਜੀ, ਲੰਗੋਟੇ ਦੇ ਸਾਫ, ਰੱਬ ਉਹਨਾਂ ਦੀ ਮਿਹਰ ਕਰਦਾ। ਜਦੋਂ ਮਿਰਜ਼ਾ ਤੇ ਸਾਹਿਬਾਂ ਉੱਥੇ ਕਤਲ ਹੋਏ ਨੇ ਜੀ, ਬੱਕੀ ਨੂੰ ਖਿੱਚ ਖਿੱਚ ਕੇ ਮਰ ਗਏ ਨੇ। ਮੈਂ ਕਿਸੇ 'ਚ ਲਿਖਿਆ ਕਿ ਬੱਕੀ ਨੂੰ ਖਿੱਚ ਖਿੱਚ ਕੇ ਮਰ ਗਏ ਨੇ। ਬੱਕੀ ਉੱਥੋਂ ਇੱਕ ਕਦਮ ਨਹੀਂ ਪੁੱਟਿਆ, ਔਰ ਅਖੀਰ ਇਹਨਾਂ ਤੀਰ ਮਾਰ ਕੇ ਨੂੰ ਖਾਨ ਸ਼ਮੀਰ ਨਾਲ ਉੱਥੇ ਹੀ ਮਾਰ ਦਿੱਤਾ ਸੀ। ਜ਼ਿਲ੍ਹਾ ਸ਼ੇਖੂਪੁਰੇ ਦੇ ਵਿੱਚ ਇੱਕ ਪਿੰਡ ਸੀ ਘੜਿਆਲ ਕਲਾਂ, ਉਹਨੂੰ ਗੁਰਨੋ ਕੀ ਘੜਿਆਲ ਕਿਉਂ ਆਖਦੇ ਹਨ? ਜਿੱਦਣ ਉਹਨਾਂ ਤਮਾਸ਼ਾ ਮਕਾਣਾ ਹੁੰਦਾ ਸੀ ਨਾ ਜੀ, ਉਹਨਾਂ ਦੀ ਇੱਕ ਬੀਬੀ ਉੱਤੇ ਚੜ ਜਾਂਦੀ ਸੀ ਨਾੜੇ ਦੇ, ਹਾਂਜੀ, ਤੇ ਉਹ ਫਿਰ ਆਂਦੀ ਸੀ ਕਿ ਮੈਨੂੰ ਵਈ ਕੋਈ ਰਾਠ ਚੌਧਰੀ ਥੱਲੇ ਲਾਏ। ਉਹ ਬੀਬੀ ਜਿਹੜੇ ਪਿੰਡ ਜਾਏ ਉੱਥੇ ਆਖੇ ਵੀ ਮੈਂ ਵੇਖਿਆ ਚੌਧਰੀ ਗੁੰਨੋ ਘੜਿਆਲਾਂ ਦੇ ਵਿੱਚ, ਉਹਨੇ ਮੈਨੂੰ ਜੁੱਪੀ ਜਪਾਈ ਜੋਗ ਹੀ ਦੇ ਛੜੀ। ਸ਼ਰੀਕ ਵੇਖੋ ਕਿੱਡਾ ਚੰਗਾ ਸੀ ਵੀ ਜਿਹਨੇ ਘੋੜੀ ਭੇਜੀ, ਨਾਲ ਮਰਾਸੀ ਭੇਜਿਆ ਵੀ ਉੱਤੇ ਬਹਾ ਕੇ ਗੁੰਨੋ ਨੂੰ ਲੈ ਕੇ ਆਵੀਂ। ਕਿ ਤੁਸੀਂ ਕੋਈ ਵੀ ਜਿਹੜਾ ਚੰਗਾ ਕੰਮ ਕਰਦੇ ਹੋ ਨਾ, ਜਿਹੜਾ ਵਸਫੀ ਕੰਮ ਹੈ, ਬੰਦਿਆਂ ਦਾ ਉਹ ਨਾਂ ਕਢਾ ਛੱਡਦਾ ਹੈ। ਉਹਨਾਂ ਦੇ ਹਾਥੀ ਜਿਹੜੇ ਹਨ, ਰਾਣੀਆਂ ਦੇ ਮਹਾਵਤ ਹਾਥੀ, ਉਹਨਾਂ ਦੀ ਵੀ ਸਾਰੀ ਰਾਤ ਸੇਵਾ, ਹਾਥੀ ਨੂੰ ਰੁਝਾਣਾ ਮਾਹੌਲ ਹੁੰਦਾ। ਲਾਹੌਰੋਂ ਆ ਰਹੀਆਂ ਸਨ 2 ਰਾਣੀਆਂ ਤੇ ਨਾਲ ਉਹਨਾਂ ਦੇ 2 ਹਾਥੀ ਸਨ ਜੀ, ਕਸ਼ਮੀਰ ਦੇ ਰਾਜਾ ਦੀਆਂ, ਕਸ਼ਮੀਰ ਜੰਮੂ ਦੇ ਰਾਜੇ। ਇਹ ਹੁਣ ਰਾਜੇ ਤੇ ਨਹੀਂ, ਲੇਕਿਨ ਉਹਨਾਂ ਦੀ ਮੁਹੱਬਤ ਤੇ ਉਹਨਾਂ ਦਾ ਸਤਿਕਾਰ ਤੇ ਵੇਖੋ। ਬਿਸਮਿल्लाह रहमान रहीम। शुरू खुदा दे नामों, जिस दा जोड़ जवाब न कोई, जिस दी रहमत बख्शिश वाला अंत हिसाब ना कोई। दुनिया भर दे विच वसन वाले मानयोग पंजाबियों ते साडे प्यारे वेखण वालिओ, अस्सलामु अलैकुम। ਸਾਡੇ ਸਿੱਖ ਭੈਣਾਂ ਭਰਾਵਾਂ ਦੀ ਖਿਦਮਤ ਦੇ ਵਿੱਚ ਸਤਿ ਸ੍ਰੀ ਅਕਾਲ। ਹਿੰਦੂ ਸਾਡੇ ਦਰਸ਼ਕ ਤੇ ਹਿੰਦੂ ਕਮਿਊਨਿਟੀ ਦੇ ਸਾਡੇ ਜਿੰਨੇ ਦੇਸ਼ ਪੰਜਾਬ ਦੇ ਵਿੱਚ ਵਸਣ ਵਾਲੇ ਨੇ, ਉਹਨਾਂ ਦੇ ਲਈ ਨਮਸਕਾਰ। ਤੇ ਮਸੀਹੀ ਬਰਾਦਰੀ, ਸਾਡੇ ਦੇਸ਼ ਪੰਜਾਬ ਦੇ ਵਿੱਚ ਵਸਣ ਵਾਲੇ ਸਾਰੇ ਮਸੀਹੀ ਭੈਣਾਂ ਭਾਈ, ਉਹਨਾਂ ਸਾਰਿਆਂ ਜੀਆਂ ਦੀ ਖਿਦਮਤ ਦੇ ਵਿੱਚ ਗੁੱਡ ਮਾਰਨਿੰਗ। ਸਾਹਿਬੋ, ਪੰਜਾਬੀ ਮਾਂ ਬੋਲੀ ਦੇ ਜ਼ੁਬਾਨੋ ਅਦਬ ਤੇ ਸਕਾਫਤ ਦੇ ਫਰੋਗ ਤੇ ਵਧਾਵੇ ਤੇ ਚੜ੍ਹਤਲ ਲਈ ਸ਼ੁਰੂ ਕੀਤੇ ਜਾਣ ਵਾਲੇ ਤੁਹਾਡੇ ਆਪਣੇ YouTube ਚੈਨਲ ਮੇਲਾ TV ਦੇ ਉੱਤੇ ਤੁਹਾਨੂੰ ਦਿਲ ਦੀਆਂ ਡੂੰਘਾਈਆਂ ਤੋਂ ਸਤ ਬਿਸਮਿਲ੍ਲਾ ਤੇ ਜੀ ਆਇਆਂ ਨੂੰ ਆਖਦੇ ਹਾਂ। ਸਾਹਿਬੋ, ਸਾਡੀ ਇਹ ਬੇਨਤੀ ਹੈ ਵੀ ਆਪਣੇ ਇਸ ਚੈਨਲ ਨੂੰ ਸਬਸਕ੍ਰਾਈਬ ਕਰ ਲਵੋ, ਨਾਲ ਬਣਿਆ ਹੋਇਆ ਘੰਟੀ ਦਾ ਨਿਸ਼ਾਨ ਜ਼ਰੂਰ ਦਬਾਇਆ ਜੇ। ਪਿਆਰਿਓ, ਸਾਡੇ ਵਲੌਗਸ ਨੂੰ ਲਾਈਕ ਤੇ ਆਪਸ ਦੇ ਵਿੱਚ ਸ਼ੇਅਰ ਵੀ ਕਰਿਆ ਕਰੋ। ਸਾਹਿਬੋ, ਆਪਣੇ ਕਮੈਂਟਸ ਸਾਨੂੰ ਜ਼ਰੂਰ ਭਿਜਵਾਇਆ ਕਰੋ, ਜਿਹੜੇ ਕਿ ਸਾਡੇ ਲਈ ਬੜੀ ਹੱਲਾਸ਼ੇਰੀ ਦਾ ਸਬਬ ਹੁੰਦੇ ਨੇ
ਤੇ ਨਾਲੇ ਅਸੀਂ ਤੁਹਾਡੇ ਕਮੈਂਟਸ ਦੇ ਚਾਨਣੇ ਆਪਣੀ ਗੱਲਬਾਤ ਨੂੰ ਮਜ਼ੀਦ ਸ਼ਿੰਗਾਰਨ ਤੇ ਸਵਾਰਨ ਦਾ ਆਰ ਤੇ ਯਤਨ ਵੀ ਕਰਦੇ ਰਹਿੰਦੇ ਹਾਂ। ਪਿਆਰਿਓ, ਅੱਜ ਸਾਡੇ ਵਾਸਤੇ ਬੜੀ ਖੁਸ਼ੀ ਦਾ ਦਿਨ ਨੇ। ਇਹ ਵਧੇਰੀ ਖੁਸ਼ੀ ਸਾਨੂੰ ਜਿਹੜੀ ਮਿਲੀ ਏ ਉਹਦੇ ਵਿੱਚ ਅਸੀਂ ਤੁਹਾਨੂੰ ਵੀ ਸ਼ਰੀਕ ਕਰਨਾ ਚਾਹੁੰਦੇ ਹਾਂ। ਪਿਆਰਿਓ, ਸਾਡੇ ਸ਼ਹਿਰ ਗੁਜਰਾਂਵਾਲਾ ਜਿਹੜਾ ਕਿ ਇਲਮੀ ਤੇ ਅਦਬੀ ਹਵਾਲੇ ਦੇ ਨਾਲ ਸ਼ਿਰਾਜ਼ੇ ਪਾਕਿਸਤਾਨ ਅਖਵਾਉਂਦਾ ਹੈ, ਉਹਦੀ ਪਹਿਲੀ ਫੈਡਰਲ ਚਾਰਟਰਡ ਯੂਨੀਵਰਸਿਟੀ ਆਈਸੈਟ ਯੂਨੀਵਰਸਿਟੀ ਜਿਹਦਾ ਨਾਂ ਹੈ, ਉਸ ਮਾਦਰੇ ਇਲਮੀ ਦੀ ਮੁਹਤਰਮ ਮੁਅੱਕਰ ਤੇ ਮੁਫਖਰ ਫੈਕਲਟੀ ਵੱਲੋਂ ਐਲਾਨ ਕੀਤਾ ਗਿਆ ਹੈ ਕਿ ਆਈਸੈਟ ਯੂਨੀਵਰਸਿਟੀ ਦੇ ਵਿੱਚ ਸ਼ੋਭਾ ਪੰਜਾਬੀ ਵੀ ਬਹੁਤ ਜਲਦ ਕਾਇਮ ਕਰ ਲਿਆ ਜਾਵੇਗਾ। ਇਹ ਸਾਡੇ ਉਹਨਾਂ ਪੜ੍ਹਿਆਰ ਧੀਆਂ ਪੁੱਤਰਾਂ ਦੀ ਮਿਹਰਬਾਨੀ ਹੈ ਜਿਨ੍ਹਾਂ ਨੇ ਆਪਣੀ ਮਾਂ ਬੋਲੀ ਦੇ ਵਿੱਚ ਦਿਲਚਸਪੀ ਦਾ ਵਿਖਾਲਾ ਕੀਤਾ ਤੇ ਫੈਕਲਟੀ ਵੱਲੋਂ ਇਹ ਖੂਬਸੂਰਤ ਐਲਾਨ ਕੀਤਾ ਗਿਆ। ਪਿਆਰਿਓ, ਦੇਸ਼ ਪੰਜਾਬ ਦੇ ਤਮਾਮ ਪੜ੍ਹਿਆਰ ਤਲਬਾ ਤਾਲਿਬਾਤ ਸਾਡੇ ਧੀਆਂ ਪੁੱਤਰ ਨੇ, ਸਾਡੇ ਮਾਣਯੋਗ ਤੇ ਕਾਬਲੇ ਫਖਰ ਬੱਚੇ ਨੇ। ਸਾਡੀ ਇਹੋ ਹੀ ਅਜੋਕੀ ਪੀੜ੍ਹੀ ਜਿਹੜੀ ਹੈ, ਇਹਨਾਂ ਕੱਲ੍ਹ ਨੂੰ ਸਾਡੇ ਬੁਢਾਪੇ ਦਾ ਵੀ ਸਹਾਰਾ ਬਣਨਾ ਹੈ ਤੇ ਆਪਣੇ ਵਤਨ ਦੀ, ਆਪਣੇ ਮੁਲਕ ਦੀ, ਆਪਣੇ ਦੇਸ਼ ਦੀ, ਦੇਸ਼ ਪੰਜਾਬ ਦੀ ਬਾਗਡੋਰ ਵੀ ਇਹਨਾਂ ਸੰਭਾਲਣੀ ਹੈ। ਇਹਨਾਂ ਦੇ ਵਾਸਤੇ ਸਾਡੀ ਇਹ ਦੁਆ ਹੈ ਭਈ ਪੁੱਤਰ ਧੀਓ ਜੁਗ ਜੁਗ ਜੀਓ ਤੇ ਕਰਮਾਂ ਵਾਲਿਓ ਸੌਖੇ ਥੀਓ ਤੇ ਕਰਾਂ ਦੁਆਵਾਂ ਮੌਜਾਂ ਮਾਣੋ, ਪਾਓ ਲਾਓ ਖਾਓ ਪੀਓ ਤੇ ਤੁਹਾਡੀਆਂ ਸੋਚਾਂ ਹੋਣ ਉਜਾਗਰ, ਮੂਜਦ ਹੋਵੋ ਥਿੰਕਰ ਥੀਓ ਤੇ ਕਤਰਿਆਂ ਵਿੱਚ ਸਮੁੰਦਰ ਭਰ ਭਰ ਇਲਮ ਦੇ ਬਹਿਰੁਲ ਕਾਹਿਲ ਪੀਓ ਤੇ ਪੀਂਦੇ ਹੀ ਜਾਓ, ਪੀਂਦੇ ਹੀ ਜਾਓ, ਛੀਹੋ 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 ਛੀਹੋ। ਪਿਆਰੇ ਵੇਖਣ ਵਾਲਿਓ, ਸਾਡਾ ਕਲੋਕਾ ਵਿਲਾਗ ਯਾਨੀ ਗੁਜ਼ਸ਼ਤਾ ਕੱਲ੍ਹ ਜਿਹੜਾ ਵਿਲਾਗ ਅਸਾਂ ਤੁਹਾਡੀ ਖਿਦਮਤ ਦੇ ਵਿੱਚ ਪੇਸ਼ ਕੀਤਾ ਸੀ, ਪੰਜਾਬੀ ਅਖਾਣ ਤੁਹਾਡੇ ਹਜ਼ੂਰ ਬਿਆਨ ਕਰਨ ਵਾਲੇ ਸਿਲਸਿਲੇ ਦਾ ਪਾਰਟ 37 37ਵਾਂ ਹਿੱਸਾ। ਉਹਦੇ ਵਿੱਚ ਪਿਆਰਿਓ, ਸਾਨੂੰ ਇੱਕ ਸਾਡੇ ਪਿਆਰੇ ਦੋਸਤ ਸਵਾਲ ਕੀਤਾ ਸੀ ਭਈ ਦੈਂਸਰ ਕੌਣ ਸਨ। ਅਸੀਂ ਇਹ ਸਵਾਲ ਬਾਬਾ ਜੀ ਇਹਸਾਨ ਬਾਜਵਾ ਹੋਰਾਂ ਦੀ ਸੇਵਾ ਦੇ ਵਿੱਚ ਜਦੋਂ ਬਿਆਨ ਕੀਤਾ ਤੇ ਇਹਦਾ ਪਰਤਾਵਾ ਦਿੰਦਿਆਂ ਹੋਇਆਂ ਬਾਬਾ ਜੀਆਂ ਨੇ ਜਿਹੜੀ ਕਥਾ ਬਿਆਨ ਕੀਤੀ ਸੀ ਉਹਦੇ ਨਾਲ ਸਾਡੇ ਕੁਝ ਬੜੇ ਹੀ ਪਿਆਰੇ ਮੁਹਤਰਮ ਮੁਅੱਕਰ ਮੁਫਖਰ ਤੇ ਮੁਅੱਜ਼ਜ਼ ਵਿਊਅਰਜ਼ ਨੇ ਇਖਤਲਾਫ ਕੀਤਾ। ਸਾਡੇ ਬਾਬਾ ਜੀ ਅਮਰਜੀਤ ਸਿੰਘ ਹੋਰਾਂ, ਡਾਕਟਰ ਸੁਖਦੇਵ ਸਿੰਘ ਹੋਰਾਂ ਤੇ ਭਾਈ ਜਗਦੇਸ਼ ਹੋਰਾਂ ਨੇ ਸਾਡੀ ਕਰੈਕਸ਼ਨ ਕੀਤੀ ਔਰ ਸਾਡੀ ਇਸਲਾਹ ਕਰਦਿਆਂ ਹੋਇਆਂ ਅਸਲ ਸੂਰਤ ਹਾਲ ਤੋਂ ਸਾਨੂੰ ਜਾਣਕਾਰੀ ਦਿੱਤੀ। ਅਸੀਂ ਸਭ ਤੋਂ ਪਹਿਲੇ ਤੇ ਆਪਣੇ ਇਹਨਾਂ ਮਿੱਤਰਾਂ ਦੇ, ਆਪਣੇ ਇਹਨਾਂ ਵਿਊਅਰਜ਼ ਦੇ ਬੜੇ ਮਸ਼ਕੂਰ ਹਾਂ ਭਈ ਉਹਨਾਂ ਸਾਨੂੰ ਇਸਲਾਹ ਕਰਦਿਆਂ ਹੋਇਆਂ ਸਿੱਧੇ ਰਸਤੇ 'ਤੇ ਪਾਇਆ। ਦੂਜਾ ਪਿਆਰਿਓ, ਅਸੀਂ ਮਾਜ਼ਰਤ ਵੀ ਕਰਨਾ ਚਾਹੁੰਦੇ ਹਾਂ ਸਾਹਿਬੋ, ਸਾਡਾ ਇਹ ਜਿਹੜਾ ਮੇਲਾ ਹੈ, ਅਸਾਂ ਤੇ ਇਹ ਮੇਲਾ ਇਸ ਵਾਸਤੇ ਸਜਾਇਆ ਹੋਇਆ ਹੈ ਕਿ ਪੂਰੀ ਦੁਨੀਆ ਦੇ ਵਿੱਚ ਵਸਣ ਵਾਲੇ ਪੰਜਾਬ ਵਾਸੀ, ਉਹਨਾਂ ਦਾ ਤਾਲੁਕ ਕਿਸੇ ਕੌਮ ਨਾਲ ਵੀ ਹੋਵੇ, ਕਿਸੇ ਮਜ਼ਹਬ ਦੇ ਨਾਲ ਵੀ ਹੋਵੇ, ਉਹਨਾਂ ਨੂੰ ਇੱਕ ਪਲੇਟਫਾਰਮ 'ਤੇ ਅਸੀਂ ਇਕੱਠਾ ਕਰੀਏ। ਪਿਆਰਿਓ, ਸਾਡਾ ਮਕਸਦ ਏਕਤਾ ਹੈ। ਅਸੀਂ ਹਰਗਿਜ਼ ਕਿਸੇ ਦੀ ਦਿਲ ਆਜ਼ਾਰੀ ਜਾਂ ਕਿਸੇ ਦਾ ਦਿਲ ਦਿਖਾਉਣਾ ਨਹੀਂ ਚਾਹੁੰਦੇ, ਬਲਕਿ ਅਸੀਂ ਤਾਂ ਸੋਚ ਵੀ ਨਹੀਂ ਸਕਦੇ। ਇਸ ਵਾਸਤੇ ਅਸੀਂ ਇੱਕ ਵਾਰੀ ਫੇਰ ਆਪਣੇ ਮਿੱਤਰਾਂ ਤੋਂ ਮਾਜ਼ਰਤ ਵੀ ਕਰਨੇ ਆ ਤੇ ਉਹਨਾਂ ਦਾ ਸ਼ੁਕਰੀਆ ਵੀ ਅਦਾ ਕਰਨੇ ਆ ਕਿ ਉਹਨਾਂ ਅਸਲ ਹਕੀਕਤ ਬਾਰੇ ਸਾਨੂੰ ਇਲਮ ਦਿੱਤਾ।
ਸਾਹਿਬੋ ਹਸਬੇ ਮਾਮੂਲ ਅੱਜ ਵੀ ਤੁਸੀਂ ਬੜੇ ਹੀ ਪਿਆਰੇ ਸਵਾਲ ਭਿਜਵਾਏ ਹੋਏ ਨੇ। ਤੁਹਾਡੇ ਅਖਾਣਾ ਦਾ ਪਰਾਗਾ ਵੀ ਤਿਆਰ ਹੈ ਤੇ ਆਓ ਫਿਰ ਇਹ ਗਠੜੀ ਚਾ ਕੇ ਤੇ ਚੱਲੀਏ ਬਾਬਾ ਜੀ ਇਹਸਾਨ ਬਾਜਵਾ ਹੋਰਾਂ ਦੀ ਖਿਦਮਤ ਦੇ ਵਿੱਚ ਤੇ ਉਹਨਾਂ ਤੋਂ ਚੱਲ ਕੇ ਤੁਹਾਡੇ ਸਵਾਲਾਂ ਦੇ ਜਵਾਬ ਤੇ ਤੁਹਾਡੇ ਅਖਾਣਾ ਦੇ ਮਤਲਬ ਜਾਣੀਏ। ਆਓ ਸਾਡੇ ਨਾਲ। ਓ ਚੱਲ ਮੇਲੇ ਨੂੰ ਚਲੀ अस्सलाम वालेकुम जनाब अली। जी वालेकुम सलाम जनाब डॉक्टर साहब जिਉਂਦੇ ਵਾਸਤੇ ਰਹੋ। ਖੈਰੀਆਂ ਆਓ ਜੀ, ਖੈਰੀਆਂ ਆਓ ਜੀ। ਬਾਜਵਾ ਸਾਹਿਬ ਅੱਜ ਜਨਾਬ ਅਖਾਨਾ ਦਾ ਪਰਾਗਾ ਵੀ ਲੈ ਕੇ ਤੇ ਮੈਂ ਆਇਆ ਹੀ ਹੋਇਆ। ਜੀ ਜੀ ਜੀ। ਲੇਕਿਨ ਅੱਜ ਪਹਿਲੇ ਜਿਹੜਾ ਸਵਾਲ ਹੈ ਨਾ ਜੀ ਉਹ ਸਾਡੇ ਬੜੇ ਪਿਆਰੇ ਮਿੱਤਰ ਨੇ ਜੀ ਜੀ ਜੀ। ਡਾਕਟਰ ਜ਼ਫਰ ਇਕਬਾਲ ਘੁੰਮਣ ਸਾਹਿਬ। ਜੀ ਜੀ ਜੀ। ਉਹ ਜਨਾਬ ਖਵਾਜਾ ਸਫਦਰ ਮੈਡੀਕਲ ਕਾਲਜ ਦੇ ਵਿੱਚ ਜੀ ਜੀ ਜੀ। ਪ੍ਰੋਫੈਸਰ ਡਾਕਟਰ ਨੇ ਤੇ ਉਹਨਾਂ ਆਪਣਾ ਤਾਰਫ ਕਰਾਇਆ ਕਿ ਜੀ ਮੈਂ ਬੜੇ ਹੀ ਸ਼ੌਕ ਨਾਲ ਤੁਹਾਡਾ ਮੇਲਾ ਟੀਵੀ ਵੇਖਣਾ। ਨਾਲ ਉਹਨਾਂ ਜਨਾਬ ਤੁਹਾਡੇ ਨਾਲ ਵੀ ਸਾਂਝ ਕੱਢੀ। ਉਹਨਾਂ ਆਖਿਆ ਜੀ ਮੇਰੀ ਬੇਗਮ ਸਾਹਿਬਾ ਮਾਸ਼ਾਅੱਲਾ ਬੜੀਆਂ ਵੱਡੀਆਂ ਲੇਡੀ ਡਾਕਟਰ ਨੇ, ਗਾਇਨਾਕੋਲੋਜਿਸਟ ਨੇ ਮਾਸ਼ਾਅੱਲਾ। ਔਰ ਉਹ ਸਾਡੀ ਬੇਟੀ ਜਿਹੜੇ ਨੇ ਉਹ ਉਹਨਾਂ ਫਰਮਾਇਆ ਕਿ ਬਾਜਵਾ ਨੇ। ਲਓ ਜੀ ਫਿਰ ਤੇ ਯਾਨੀ ਤੁਹਾਡੀ ਬਰਾਦਰੀ ਦੇ ਨੇ ਜੀ। ਘਰ ਵਾਲੀ ਗੱਲ ਘਰ ਵਾਲੀ ਗੱਲ ਜੀ। ਉਸ ਤੋਂ ਇਲਾਵਾ ਸਰ ਸਾਡੇ ਇੱਕ ਦੋਸਤ ਨੇ ਉਹ ਹਾਲੈਂਡ ਹੁੰਦੇ ਨੇ, ਖਵਾਜਾ ਸਈਦ ਸ਼ਫਕ। ਉਹ ਵੀ ਰਾਈਟਰ ਵੀ ਨੇ, ਲਿਖਾਰੀ ਵੀ ਨੇ। ਉਹ ਤੁਹਾਡੇ ਅੰਗਰ ਉਹਨਾਂ ਦੀ ਇਹ ਸਾਂਝ ਹੈ ਕਿ ਉਹ ਆਂਦੇ ਹਨ ਕਿ ਮੈਂ ਵੀ ਨਾ ਜਨਰਲ ਜ਼ਿਆ ਦੇ ਦੌਰ 'ਚ ਉੱਥੇ ਗਿਆ ਸਾਂ ਔਰ ਉੱਥੇ ਜਾ ਕੇ ਉਹਨਾਂ ਫਿਰ ਸਿਆਸੀ ਪਨਾਹ ਲੈ ਲਈ। ਪੀਪਲਸ ਪਾਰਟੀ ਦੇ ਕੋਈ ਵਰਕਰ ਸਨ। ਅੱਜ ਕੱਲ੍ਹ ਬਹਰਹਾਲ ਕਸ਼ਮੀਰ ਕਮੇਟੀ ਦੇ ਵੀ ਉੱਥੇ ਚੇਅਰਮੈਨ ਨੇ। ਪੰਜਾਬੀ ਦੇ ਵਿੱਚ ਸ਼ਾਇਰ ਵੀ ਨੇ ਤੇ ਲੇਖਕ ਵੀ ਨੇ, ਨਸਰ ਵੀ ਲਿਖਦੇ ਨੇ। ਇਹਨਾਂ ਸਾਰੇ ਸਵਾਲ ਭੇਜਿਆ। ਹੋਰ ਕੁਝ ਦੋਸਤਾਂ ਦੇ ਵੀ ਨਾਂ ਨੇ। ਉਹ ਸਵਾਲ ਇਹ ਵੇ ਸਰ ਕਿ ਬਾਜ਼ ਸਾਡੇ ਹੀਰੋਜ਼ ਐਸੇ ਹੋਏ ਨੇ, ਸਾਡਾ ਪਿਛੋਕੜ ਅਸੀਂ ਫਰੋਲਨੇ ਆ ਤੇ ਸਾਡੀ ਤਾਰੀਖ ਦੇ ਕੁਝ ਕਿਰਦਾਰ ਐਸੇ ਹੋਏ ਨੇ, ਉਹਨਾਂ ਦੇ ਜਾਨਵਰ ਵੀ ਉਹਨਾਂ ਦੇ ਨਾਲ ਬੜੇ ਮਸ਼ਹੂਰ ਹੋਏ। ਜਿਵੇਂ ਅਕਬਰ ਬਾਦਸ਼ਾਹ ਦਾ ਹਾਥੀ ਸੀ ਮੌਲਾ ਬਖਸ਼, ਇਸੇ ਤਰ੍ਹਾਂ ਹੀ ਸਰਵਰ ਪੀਰ ਦੀ ਕੱਕੀ ਹਾਂਜੀ ਔਰ ਰਾਜਾ ਰਸਾਲੂ ਜਿਹੜੇ ਸਨ ਉਹਨਾਂ ਦਾ ਨੀਲਾ ਘੋੜਾ ਹਾਂਜੀ ਔਰ ਮਿਰਜ਼ਾ ਸਾਹਿਬਾ ਦਾ ਜਿਹੜਾ ਸੀ ਉਹ ਮਿਰਜ਼ਾ ਸਾਹਿਬਾ ਦਾ ਜਿਹੜਾ ਮਿਰਜ਼ਾ ਹੀਰੋ ਸੀ ਸਰ ਹਾਂਜੀ ਉਹਦੀ ਬੱਕੀ ਹਾਂਜੀ ਉਹ ਬੜੀ ਮਸ਼ਹੂਰ ਹੋਈ। ਬਲਕਿ ਉਹ ਬੜਾ ਵੱਡਾ ਕਿਰਦਾਰ ਹੈ ਇੱਕ ਪੂਰੀ ਇਸ ਰੋਮਾਨਵੀ ਦਾਸਤਾਨ ਦੇ ਵਿੱਚ। ਜੀ ਜੀ ਜੀ। ਤੇ ਮਿਹਰਬਾਨੀ ਕਰਕੇ ਜ਼ਰਾ ਇਹਨਾਂ ਘੋੜਿਆਂ ਦਾ ਵੀ ਥੋੜਾ ਜਿਹਾ ਦੱਸੋ ਕਿ ਇਹ ਕੈਸੀ ਉਹਨੇ ਰਾਈਟਰ ਨੇ ਇਹਨਾਂ ਕੋਲੋਂ ਕੰਮ ਲਿਆ ਵਿੱਚ। ਹਾਂਜੀ ਇਹ ਜਿਹੜੀ ਇਹ ਨਾ ਇਹ ਮਿੱਥ ਹੈ ਜੀ ਕਿ ਤਿੰਨ ਜਿਹੜੇ ਸਨ ਇਹ ਦੋ ਘੋੜੀਆਂ, ਮਤਲਬ ਇਹ ਦੋ ਘੋੜੀਆਂ ਤੇ ਇੱਕ ਘੋੜਾ। ਹਾਂਜੀ ਹਾਂਜੀ। ਇਹ ਤਿੰਨੇ ਅਸਮਾਨਾਂ ਤੋਂ ਆਏ ਸਨ। ਇਹ ਜਿਹੜਾ ਸਖੀ ਸਰਵਰ ਦੀ ਕੱਕੀ ਸੀ ਨਾ ਜੀ, ਇਹ ਤੁਸੀਂ ਜਾਣਦੇ ਹੋ ਉਹਨਾਂ ਨੂੰ ਬਹੁਤ ਬੜੇ ਵਲੀ ਅੱਲਾ ਹੋਏ ਨੇ। ਧਰੌਂਕਲ ਵੀ ਉਹਨਾਂ ਦਾ ਤੇ ਨਗਾਹੇ ਸ਼ਰੀਫ ਮਜ਼ਾਰ ਹੈ ਜੀ। ਉਹਨਾਂ ਨੂੰ ਸਰ ਲਾਲਾਂ ਵਾਲਾ ਪੀਰ ਵੀ ਆਖਦੇ, ਲਾਲਾਂ ਵਾਲੇ ਪੀਰ ਵੀ ਆਖਦੇ ਸਨ ਤੇ ਬੜੀ ਮੰਨਤਾ ਤੇ ਹੁਣ ਵੀ ਬੜੇ ਸੰਗ ਜਾਂਦੇ। ਹਾਂਜੀ ਹਾਂਜੀ। ਉਹਨਾਂ ਦੀ ਜਿਹੜੀ ਘੋੜੀ ਸੀ ਉਹਦਾ ਨਾਂ ਸੀ ਕੱਕੀ ਜੀ। ਔਰ ਕੱਕੀ ਜਿਹੜੀ ਹੈ ਉਸ ਵੇਲੇ ਮਤਲਬ ਇਹ ਵੇ ਕਿ ਉਹ ਖੁੱਲੀ ਫਿਰਦੀ ਰਹਿੰਦੀ ਹੁੰਦੀ ਸੀ ਜੀ। ਅੱਛਾ, ਤੇ ਕੋਈ ਉਹਨੂੰ ਨਹੀਂ ਸੀ ਬੰਨਦਾ ਤੇ ਉਹਦੇ ਮੁਤਲਕ ਇਹ ਮਸ਼ਹੂਰ ਵੀ ਸੀ ਕਿ ਜੇ ਉਹਨੂੰ ਕੋ ਫੜੇ ਜਾਂ ਬੰਨੇ ਜਾਂ ਚੋਰੀ ਕਰਨ ਦੀ ਕੋਸ਼ਿਸ਼ ਕਰੇ ਤਾਂ ਚੋਰੀ ਮਤਲਬ ਉਹ ਰਹਿੰਦੀ ਨਹੀਂ ਉੱਥੇ, ਉਹ ਵਾਪਸ ਆ ਜਾਂਦੀ ਹੈ। ਠੀਕ। ਇਹ ਗੱਲ ਤੁਹਾਡੇ ਪਿੰਡ ਦਾ ਜਿਹੜਾ ਤੁਹਾਡਾ ਜੱਦੀ ਪਿੰਡ ਹੈ ਸੋਧਰਾ, ਉੱਥੋਂ ਦਾ ਇੱਕ ਲੁਹਾਰ ਸੀ, ਉਹਨੇ ਸੁਣੀ ਤੇ ਉਹਨੂੰ ਆਪਣੀ ਕਲਾ ਦੇ ਉੱਤੇ, ਆਪਣੇ ਮਤਲਬ ਇਲਮ ਦੇ ਉੱਤੇ ਬੜਾ ਮਾਣ ਸੀ। ਉਹਨੇ ਆਖਿਆ ਜੀ ਮੈਂ ਮਾਰਿਆ ਹੋਏ ਜੰਦਰਾ ਤੇ ਖੁੱਲੇ ਕਿਵੇਂ। ਹਾਂ। ਉਹ ਫੜ ਕੇ ਤੇ ਕੱਕੀ ਨੂੰ ਲੈ ਗਿਆ। ਉਹਨੇ ਜਾ ਕੇ ਤੇ ਆਪਣੇ ਕੋੜ ਚ ਜਾਂ ਢਾਰੇ ਚ ਉਹਨੂੰ ਮਤਲਬ ਇਹ ਹੈ ਕਿ ਬੰਨ ਛੜਿਆ ਤੇ ਉਹਨੂੰ ਸੰਗਲ ਮਾਰ ਛੜਿਆ ਜੀ। ਉਹ ਸੰਗਲ ਦੀਆਂ 7 ਕੁੰਜੀਆਂ ਵਾਰੀ ਸਿਰ ਲੱਗਦੀਆਂ ਤੇ ਤਾਂ ਉਹ ਖੁੱਲਦਾ ਸੀ। ਵਾਹ ਵਾਹ ਵਾਹ। ਤੇ ਉਹਨੇ ਆਖਿਆ ਹੁਣ ਇਹਨੂੰ ਕੋ ਘੋੜੀ ਨੂੰ ਖੋਲ ਕੇ ਦੱਸੇ। ਹਾਂ। ਉਹ ਜਦੋਂ ਸਵੇਰੇ ਆਇਆ ਤੇ ਉਹ ਸੁੱਤਾ ਘਰੋਂ ਉੱਠ ਕੇ ਤੇ ਉਹਨੇ ਵੇਖਿਆ ਤੇ ਕੱਕੀ ਉੱਥੇ ਕੋਈ ਨਹੀਂ ਸੀ। ਵਾਹ। ਉਹ ਫਿਰ ਉਹਨੂੰ ਸਮਝ ਆ ਗਈ। ਫਿਰ ਜਾ ਕੇ ਤੇ ਉਹ ਸਖੀ ਸਰਵਰ ਸਰਕਾਰ ਦੇ ਪੈਰੀ ਪਿਆ ਜੀ। ਉਹਨਾਂ ਨੂੰ ਆਖਣ ਲੱਗਾ ਭਈ ਗੱਲ ਇਹ ਵੇ ਬਾਬਾ ਜੀ ਮੈਨੂੰ ਰੱਬ ਖੁਦਾ ਵਾਸਤੇ ਮਾਫ ਕਰ ਛੜੋ ਜੀ ਤੇ ਮੈਂ ਗਲਤੀ ਕਰ ਬੈਠਾ। ਉਹਨਾਂ ਆਖਿਆ ਕਿ ਚਲੋ ਹਾਂ ਤੈਨੂੰ ਕੁਝ ਨਹੀਂ ਆਖਣਾ ਤੇ ਤੂੰ ਫਕੀਰ ਦੇ ਦੁਆਰੇ ਤੇ ਆਇਆ, ਮੰਗ ਲੈ ਜੋ ਕੋਈ ਮੰਗਣਾ ਜੀ। ਉਹਨੇ ਆਖਿਆ ਜੀ ਅੱਲਾ ਦਾ ਦਿੱਤਾ ਬੜਾ ਕੁਝ। ਉਹਨਾਂ ਆਖਿਆ ਫੇਰ ਵੀ ਕੁਝ ਮੰਗ ਲੈ। ਤੇ ਉਹ ਮਿਸਤਰੀ ਸੀ, ਹਾਂਜੀ, ਉਹਨੇ ਬਜਾਏ ਕੁਝ ਮੰਗਣ ਤੇ ਉਹਨੇ ਆਖਿਆ ਜੀ ਸੋਧਰੇ ਦੀ ਜੂਹ ਦੀਆਂ ਟਾਹਲੀਆਂ ਕਾਲੀਆਂ ਕਰ ਛੜੋ। ਵਾਹ ਵਾਹ। ਹਾਂਜੀ। ਔਰ ਉਹ ਸੋਧਰੇ ਦੀ ਦੱਸਦੇ ਨੇ ਕਿ ਜੂਹ ਦੇ ਵਿੱਚ ਜਿਹੜੀ ਟਾਹਲੀ ਆ ਉਂਗਲ ਜਿੱਡੀ ਵੀ ਅਗਰ ਉਹਦੀ ਟਾਹਣੀ ਹੋਏਗੀ ਤਾਂ ਕਾਲੀ ਸਿਆਹ
ਲੱਕੜ ਹੋਏਗੀ ਤੇ ਜ਼ਾਹਰ ਹੈ ਕਾਲੀ ਟਾਹਲੀ ਦੀ ਬੜੀ ਮਾਂਗ ਹੁੰਦੀ ਹੈ ਬੜੀ ਮਾਂਗ ਜੀ। ਔਰ ਬੜੀ ਵਟਕ ਹੁੰਦੀ ਬੜੀ ਹੈ। ਕੀਮਤੀ ਹੁੰਦੀ ਹੈ। ਹਾਂਜੀ ਹਾਂਜੀ, ਵਾਰਿਸ ਸ਼ਾਹ ਵੀ ਕਿਹਾ ਨਾ ਜੀ ਕਿ ਢੰਗੋ ਜੀਣ ਦੇ ਉਮਰ ਦੇ ਨਾਲ ਵਾਰਿਸ ਚੰਨਣ ਬੂਰ ਜਿਵੇਂ ਰੁੱਖਾਂ ਪੁਰਾਣਿਆਂ ਨੂੰ। ਵਾਹ ਵਾਹ ਤੋ ਇਹ ਗੱਲ ਸੀ ਜੀ ਇਹਨਾਂ ਦੀ ਕੱਕੀ ਸਰਵਰ ਪੀਰ ਦੀ। ਤੇ ਨੀਲਾ ਰਾਜੇ ਰਸਾਲੂ ਦਾ ਜਿਹੜਾ ਸੀ ਜੀ। ਉਹ ਜਿੰਨੀਆਂ ਬਹੁਤ ਵੱਡੀ ਉਹਨੇ ਜ਼ਿੰਦਗੀ ਜਿਹੜੀ ਹੈ ਨਾ ਬੜੀ ਤੁਸੀਂ ਸਮਝ ਲਓ ਸਾਰੀ ਉਮਰ ਉਹ ਨਚੱਲਾ ਹੋ ਕੇ ਤੇ ਜੰਗਲਾਂ ਦੇ ਵਿੱਚ ਰਿਹਾ, ਰਾਸ਼ਕਾਂ ਨਾਲ ਲੜਾਈ ਕਰਦਾ ਰਿਹਾ। ਹਾਂ। ਜਿੱਥੇ ਉਹਨੂੰ ਕੋਈ ਜਿੰਨ ਭੂਤ ਟੱਕਰਿਆ ਉਹਦੇ ਨਾਲ ਉਹਨੇ ਲੜਾਈ ਕੀਤੀ ਹੈ ਔਰ ਪਤਾ ਲੱਗਾ ਕਿ ਫਲਾਣੀ ਜਗ੍ਹਾ ਇਨਸਾਨਾਂ ਨੂੰ ਨੁਕਸਾਨ ਪਹੁੰਚਾਉਣ ਵਾਲਾ ਕੋਈ ਹੈ ਸ਼ੈ, ਉਹਦੇ ਨਾਲ ਉਹਨੇ ਜਾਨ ਹੀਲ ਕੇ ਲੜਾਈ ਕਰਕੇ ਉਹਨੂੰ ਮਾਰਿਆ ਔਰ ਉਹਦੇ ਨਾਲ ਉਹ ਜਿਹੜਾ ਨੀਲਾ ਘੋੜਾ ਹੈ ਉਹਦੇ ਕੋਲ ਜਿਹੜਾ ਨਾ ਸਾਰੀ ਉਮਰ ਰਿਹਾ ਔਰ ਆਖਰ ਦਮ ਤੱਕ ਜਿਹੜਾ ਨੀਲਾ ਨਾ ਉਹਨਾਂ ਸਾਥ ਦਿੱਤਾ ਹੈ। ਔਰ ਜਦੋਂ ਮਤਲਬ ਇਹ ਉੱਥੇ ਰਾਣੀ ਕੋਕਲਾਂ ਦੇ ਕੋਲ ਅਟਕ ਜਾ ਕੇ ਤੇ ਉਹਦੀ ਫਿਰ ਬੇਇਤਫਾਕੀ ਹੋ ਗਈ ਹੈ ਜੀ। ਔਰ ਮਤਲਬ ਉਹ ਬੜਾ ਨਾਰਾਜ਼ ਹੋ ਗਿਆ। ਇਹ ਜਿਹੜਾ ਇਹਦਾ ਘੋੜਾ ਸੀ ਨੀਲਾ, ਹਾਂਜੀ, ਉਹਦਾ ਮਤਲਬ ਇਹਦੀ ਕਹਾਣੀ ਦੇ ਵਿੱਚ ਬਹੁਤ ਵੱਡਾ ਕਿਰਦਾਰ ਹੈ। ਬੜਾ ਵੱਡਾ ਕਿਰਦਾਰ ਹੈ ਜੀ। ਉਹਦੇ ਮਤਲਬ ਉਹ ਮਹਿਮਾ ਉਹਨੇ ਸਿਰ ਕੀਤੀਆਂ ਨੇ। ਉਹਦੇ ਸਾਰੀ ਗੱਲ ਕਰੋ ਤੇ ਉਹਦੇ ਕਿੰਨੇ ਘੰਟੇ ਚਾਹੀਦੇ ਨੇ ਗੱਲ ਕਰਨ ਲਈ। ਹਾਂਜੀ, ਲੇਕਿਨ ਵੇਖੋ ਨਾ ਹਜ਼ੂਰ ਹਜ਼ਰਤ ਇਮਾਮ ਹੁਸੈਨ ਪਾਕ ਸਾਡੇ ਜਿਹੜੇ ਨੇ ਕਰਬਲਾ ਦੇ ਵਿੱਚ ਉਹਨਾਂ ਦੇ ਘੋੜੇ ਨੇ ਜਿਹਨੂੰ ਜ਼ੁਲ ਜਨਾਹ ਹੁਣ ਸਾਡੇ ਦੋਸਤ ਪੁਕਾਰਦੇ ਨੇ। ਹਾਂਜੀ ਹਾਂਜੀ, ਉਹਨੇ ਸਰ ਥੋੜਾ ਇਹਨੂੰ ਗਾਜ਼ੀ ਮਰਦ ਕਿਹਾ ਗਿਆ। ਹਾਂਜੀ ਹਾਂਜੀ, ਪੂਰੀ ਜੰਗ ਲੜੀ ਇਮਾਮ ਪਾਕ ਦੇ ਨਾਲ। ਜੀ ਜੀ ਜੀ। ਤੇ ਇਹ ਸਾਰੇ ਇੱਕ ਬੜਾ ਘੋੜਾ ਵੀ ਜਿਹੜਾ ਸੀ ਇਹਦਾ ਰਾਜਾ ਰਸਾਲੂ ਦਾ, ਇਹ ਪੂਰਾ ਮਤਲਬ ਇਹ ਪੂਰੀ ਜ਼ਿੰਦਗੀ ਉਹਨੇ ਸਾਥ ਦਿੱਤਾ ਔਰ ਫਿਰ ਬੜਾ ਸਿਆਣਾ, ਜਿੱਥੇ ਕਿਤੇ ਮੁਸ਼ਕਲ ਹੋਣੀ ਉਹਨੇ ਜਨਾਬ ਪਹਿਲਾਂ ਹੀ ਉਹਨੂੰ ਕੋਈ ਇਸ ਤਰ੍ਹਾਂ ਦਾ ਕੋਈ ਹਿਣਕਣਾ ਇਸ ਤਰੀਕੇ ਨਾਲ ਉਹਨੇ ਦੱਸਣਾ ਅੱਗੇ ਨਾ ਜਾਈ, ਅੱਗੇ ਖਤਰਾ ਹੀ ਹਾਂਜੀ ਜਾਂ ਅਲਰਟ ਹੋ ਜਾ। ਮਤਲਬ ਇਹ ਕਿ ਉਹ ਬੜੀ ਲੰਮੀ ਕਹਾਣੀ ਹੈ। ਤੇ ਅੱਗੇ ਤੀਜੀ ਗੱਲ ਆ ਗਈ ਫਿਰ ਮਿਰਜ਼ੇ ਦੀ ਬੱਕੀ ਦੀ। ਜੀ, ਮਿਰਜ਼ੇ ਖਾਨ ਜਿਹੜਾ ਨਾ ਜੀ ਇਹ ਆਪਣਾ ਇਹਦਾ ਯਾਰ ਸੀ ਆਪਣਾ ਸ਼ੇਖੂ ਦਾ ਜੀ, ਜਿਹੜਾ ਜਹਾਂਗੀਰ ਬਾਦਸ਼ਾਹ ਸ਼ਹਿਜ਼ਾਦਾ ਸਲੀਮ ਜਿਹੜਾ ਉਸ ਵੇਲੇ ਸ਼ੇਖੂਪੁਰੇ ਰਹਿੰਦਾ ਸੀ ਜੀ। ਤੇ ਇਹਦਾ ਜਿਹੜਾ ਤਾਇਆ ਉਹਦਾ ਨਾਂ ਸੀ ਰਾਹ ਰਾਮੂ ਜੀ। ਤੇ ਰਾਹ ਰਾਮੂ ਕਿਉਂਕਿ ਚੌਧਰੀ ਸੀ ਉਸ ਵੇਲੇ ਟਗੇ ਗਰਾਂਦਾ ਸੀ, ਇਹਦਾ ਸਰਕਾਰੇ ਦਰਬਾਰੇ ਜਾਣ ਸੀ। ਤੇ ਇਹਨਾਂ ਦਾ ਦਾਦਾ ਰਾਹ ਜਲਾਲ ਵੀ ਪਾਣੀਆਂ ਦਾ ਇਸ ਇਲਾਕੇ ਦਾ ਸਰਦਾਰ ਸੀ ਜੀ। ਉਹ ਫਿਰ ਇਸ ਵਜ੍ਹਾ ਨਾਲ ਇਹਨਾਂ ਦੀ ਸਰਕਾਰੇ ਦਰਬਾਰੇ ਵਾਵਾ ਗੱਲ ਸੀ ਜੀ। ਉਹਨੇ ਕਿਹਾ ਇਹਨੂੰ ਕਿ ਮੇਰਾ ਇੱਕ ਭਤਰੀਆ ਹੈ ਤੇ ਉਹ ਬੜਾ ਸੋਹਣਾ ਸ਼ਿਕਾਰੀ ਹੈ ਤੇ ਕਮਾਲ ਦਾ ਤੀਰ ਅੰਦਾਜ਼ ਹੈ ਤੇ ਮਤਲਬ ਸ਼ਿਕਾਰ ਬੜਾ ਸੋਹਣਾ ਕਰਦਾ ਹੈ। ਉਹਨੇ ਇਹਦੀ ਜਾਣ ਪਛਾਣ ਕਰਾਈ ਸਲੀਮ ਨਾਲ, ਮਿਰਜ਼ੇ ਦੀ। ਉਹ ਜਦੋਂ ਜਾਣ ਪਛਾਣ ਹੋ ਗਈ ਤੇ ਉਹ ਇਹਦੀਆਂ ਖੂਬੀਆਂ ਤੋਂ ਜਾਣੂ ਹੋਇਆ ਤੇ ਉਹ ਹੋਰ ਇਹਦਾ ਯਾਰ ਬਣ ਗਿਆ ਜੀ। ਇੰਨੇ ਚਿਰ ਚ ਵਿਗਾੜ ਪੈ ਗਿਆ ਰਾਹ ਰਾਮੂ ਦਾ ਤੇ ਇਹਨਾਂ ਦਾ ਰਾਹ ਵੰਜਲ ਦਾ ਜੀ। ਹਾਂਜੀ, ਅੱਛਾ। ਤੇ ਉਹ ਆਪਣਾ ਜਦੋਂ ਵਿਗਾੜ ਪੈ ਗਿਆ ਨਾ ਤੇ ਇਹਨੇ ਮਤਲਬ ਇਹਨਾਂ ਦੇ ਡੰਗਰ ਵਾਲ ਕੇ ਲੈ ਗਿਆ। ਪਹਿਲਾਂ ਉਹਨੇ ਜ਼ਮੀਨਾਂ ਦੇ ਕਬਜ਼ਾ ਕਰ ਲਿਆ, ਕਿੱਲੇ ਲਾ ਲਏ ਕਿ ਜੀ ਆ ਮੈਂ ਚੰਗੀ ਜ਼ਮੀਨ ਲੈਣੀ ਹੈ। ਉਹਦੇ ਤੋਂ ਬਾਅਦ ਇਹਨਾਂ ਨੂੰ ਗੁੱਸਾ ਚੜਿਆ ਤੇ ਇਹਨਾਂ ਉਹਦੇ ਸਾਰਾ ਵੱਗ, ਜਿਹੜੇ ਵਾਗੀ ਜ਼ਿਆਦਾ ਹੁੰਦੇ ਸਨ, ਉਹ ਡੰਗਰਾਂ ਦੇ ਵੱਗ ਸਾਰੇ ਉਹਨਾਂ ਦੇ ਵਾਗੀਆਂ ਨੂੰ ਅੱਗੇ ਲਾ ਕੇ ਚਲੋ ਅੱਗੇ, ਉਹ ਆਪਣੇ ਜਾ ਕੇ ਵੱਗ ਦੇ ਵਿੱਚ ਰਲਾਤੇ। ਉਹ ਫਿਰ ਉਹਨੇ ਨਾ ਸ਼ਿਕਾਇਤ ਲਾਈ ਅਕਬਰ ਬਾਦਸ਼ਾਹ ਦੇ ਕਿ ਤੁਹਾਡਾ ਬਾਗੀ ਏ ਮਿਰਜ਼ਾ ਜਿਹੜਾ। ਉਹ ਫਿਰ ਉਹਨੂੰ ਫੜ ਕੇ ਲਈ ਜਾਂਦੇ ਸਨ ਤੇ ਉਸ ਵੇਲੇ ਨਾ ਇਹਨੇ ਕਿਸੇ ਬੰਦੇ ਨੂੰ ਛੋਟਾ ਜਿਹਾ ਕੋਈ ਸੁਨਾਹ ਦਿੱਤਾ ਭਈ ਸਲੀਮ ਨੂੰ ਜਾ ਕੇ ਮੇਰਾ ਸੁਨਾਹ ਦੇਈ। ਉਹ ਸਲੀਮ ਨੇ ਉਸੇ ਵੇ ਬੰਦੇ ਘੱਲ ਕੇ ਤੈਨੂੰ ਛਡਾ ਕੇ ਤੇ ਆਪਣੇ ਕੋਲ ਰੱਖ ਲਿਆ ਇੱਥੇ। ਉਹਦੇ ਬਾਅਦ ਨਾ ਦਿੱਲੀ ਦੇ ਵਿੱਚ ਮੁਕਾਬਲਾ ਸੀ ਕੁੱਪੀ ਫੁੰਡਣ ਦਾ ਜੀ। ਔਰ ਉਹ ਬੜਾ ਚੈਲੰਜ ਸੀ ਕਿ ਕੁੱਪੀ ਜਿਹੜਾ ਬੰਦਾ ਫੁੰਡੇਗਾ ਨਾ ਜੀ ਅਕਬਰ ਬਾਦਸ਼ਾਹ ਨੂੰ ਇਨਾਮ ਦੇਗਾ। ਉਹ ਬਾਜਵਾ ਸਾਹਿਬ ਉਹ ਕੁੱਪੀ ਫੁੰਡਣ ਬੜਾ ਲਫ਼ਜ਼ ਸੁਣਿਆ, ਉਹ ਹੁੰਦਾ ਕੀ ਸੀ? ਕੁੱਪੀ ਇਹ ਹੁੰਦੀ ਸੀ ਜੀ 10 ਵੰਝ ਜਿਹੜੇ ਬਾਂਸ ਹੇਠ ਉੱਤੇ ਰੱਖੇ ਹੁੰਦੇ ਸਨ। ਅੱਛਾ, ਉਹਨਾਂ ਦੇ ਉੱਤੇ ਇੱਕ ਕੁੱਪੀ ਰੱਖੀ ਹੁੰਦੀ ਸੀ ਔਰ ਉਹ ਕੁੱਪੀ ਦੀ ਸ਼ਰਤ ਇਹ ਸੀ ਕਿ ਉਹਨੂੰ ਤੀਰ ਮਾਰਨ ਤੇ ਉਹ ਜਿਹੜੇ 10 ਬਾਂਸ ਨੇ ਉਹਨਾਂ ਨੂੰ ਵੀ ਹਲਾਰਾ ਨਾ ਲੱਗੇ, ਉਹ ਉਸ ਤਰ੍ਹਾਂ ਦੀ ਉਸ ਤਰ੍ਹਾਂ ਹੀ ਖਲੋਤੇ ਰਹਿਣ ਔਰ ਕੁੱਪੀ ਜਿਹੜੀ ਆ ਉੱਡ ਕੇ ਜਿਹੜੀ ਖਾਸ ਮਿੱਥੀ ਹੋਈ ਜਗ੍ਹਾ ਉੱਥੇ ਜਾ ਕੇ ਡਿੱਗੇ। ਅੱਛਾ, ਵਾਹ ਵਾਹ ਵਾਹ। ਇਹਦੇ ਉੱਤੇ ਬਹੁਤ ਦੁਨੀਆ, ਪੂਰਾ ਹਿੰਦੁਸਤਾਨ ਬੜਾ ਵੱਡਾ ਮੁਲਕ ਸੀ, ਉਹਦੇ ਬੜੇ ਬੜੇ ਤੀਰ ਚਲਾਉਣ ਵਾਲੇ ਤੀਰ ਚਾਲਕ ਜਿਹੜੇ ਨੇ ਬੜੇ ਬੜੇ ਆਏ, ਲੇਕਿਨ ਉੱਥੋਂ ਹਾਰ ਕੇ ਟੁਰ ਗਏ। ਤੇ ਜਤੀ ਸਤੀ ਲੋਕ ਜਿਹੜੇ ਹੁੰਦੇ ਨੇ ਹਾਂਜੀ ਲੰਗੋਟੇ ਦੇ ਸਾਫ, ਰੱਬ ਉਹਨਾਂ ਦੀ ਮਿਹਰ ਕਰਦਾ। ਇਹਨੂੰ ਉੱਥੇ ਜਿਹੜਾ ਨਾ ਇਹ ਮਿਰਜ਼ੇ ਨੂੰ ਵੀ ਪਤਾ ਲੱਗਾ ਤੇ ਸ਼ੇਖੂ ਨੇ ਇਹਨੂੰ ਉੱਥੇ ਘੱਲ ਦਿੱਤਾ। ਅੱਛਾ,
ਘੱਲ ਦਿੱਤਾ ਜਦੋਂ ਤੇ ਉੱਥੇ ਗਿਆ ਤੇ ਉਦੋਂ ਨਾ ਰਾਮੂ ਨੂੰ ਨਹੀਂ ਸੀ ਪਤਾ ਜੀ ਮੈਨੂੰ ਉਹਨੂੰ ਯਾਦ ਆਇਆ, ਆਂਦਾ ਯਾਰ ਮੇਰਾ ਭਤਰੀਆ ਜੇ ਜਿਉਂਦਾ ਹੁੰਦਾ ਮੇਰਾ ਤੇ ਖਿਆਲ ਉਹਨੂੰ ਮਾਰ ਛੜਿਆ ਹੋਣਾ ਉਹਨੂੰ ਉਹਨਾਂ ਨੇ। ਉਹਦੇ ਆਪਣੇ ਵੱਲੋਂ ਉਹਨਾਂ ਨੂੰ ਫੜਾ ਹੜਿਆ ਸੀ ਨਾ, ਬਾਗੀ ਕਰਾਰ ਦੇ ਬਾਗੀ ਦੇ ਕੇ ਤੇ ਉਹਨਾਂ ਮਾਰ ਛੜਿਆ ਹੋਣਾ ਕਿਤੇ। ਤੇ ਉਹਨੂੰ ਬਾਅਦ ਚ ਪਤਾ ਲੱਗਾ ਵੀ ਨਹੀਂ ਉਹ ਜਿਉਂਦਾ। ਉਚਰਾ ਨੂੰ ਨਾ ਉੱਥੇ ਗਿਆ ਸੀ ਆਪਣਾ ਇਹ ਜਿਹੜਾ ਸ਼ੇਖੂ ਵੀ ਜੀ, ਇਹਨੇ ਆਖਿਆ ਉਹ ਤੇ ਮੇਰੇ ਕੋਲ ਹੈ। ਉਹਨੇ ਆਖਿਆ ਵੀ ਲਿਆਓ ਉਹਨੂੰ, ਉਹਨੇ ਆਖਿਆ ਵੀ ਤੂੰ ਆ ਕੁੱਪੀ ਫੋਨ, ਉਹਨੇ ਆਖਿਆ ਜੀ ਮੈਂ ਫੁੰਡਾਂਗਾ। ਉਹ ਜਦੋਂ ਮਿਰਜ਼ੇ ਨੇ ਨਿਸ਼ਾਨਾ ਮਾਰਿਆ ਨਾ ਜੀ ਉਹਨੂੰ, ਜੀ ਪਹਿਲੇ ਹੀ ਨਿਸ਼ਾਨਾ ਮਾਰਿਆ ਤੇ ਉਹ ਜਿਹੜਾ ਬਾਂਸਾਂ ਨੂੰ ਵੀ ਆਸਰਾ ਜਰਕ ਨਾ ਆਈ ਔਰ ਉਹ ਕੁੱਪੀ ਜਿਹੜੀ ਜਗ੍ਹਾ ਤੇ ਮਹੱਲ ਦੇ ਵਿੱਚ ਦੱਸਿਆ ਸੀ ਕਿ ਇੱਥੇ ਕਰਕੇ ਆ ਕੇ ਡਿੱਗੇ, ਉੱਥੇ ਜਾ ਕੇ ਡਿੱਗੀ ਤੇ ਬੜੀ ਦੁਹਾਈ ਪੈ ਗਈ ਜੀ ਵਾਹ ਵਾਹ ਵਾਹ, ਇਹਦੀ। ਬਹਿ ਜਾ ਮਿਰਜ਼ੇ ਦੀ ਬਹਿ ਜਾ ਹੋ ਗਈ। ਜਦੋਂ ਬਹਿ ਜਾ ਹੋ ਗਈ ਤੇ ਉਹਨੇ ਅਕਬਰ ਬਾਦਸ਼ਾਹ ਨੇ ਕਿਹਾ ਵੀ 10 ਕੁਣ ਤੈਨੂੰ ਇਨਾਮ ਕੀ ਦਿਆਂ, ਜਗੀਰਾਂ ਲੈਣੀਆਂ ਨਹੀਂ, ਕੀ ਲੈਣਾ ਹੀ ਇੱਥੇ, ਕੋਈ ਬਾਦਸ਼ਾਹੀ ਚੋਦਾ ਲੈਣਾ ਹੀ, ਕੋਈ ਸੂਬੇਦਾਰੀ ਲੈਣੀ ਆ। ਉਹਨੇ ਆਖਿਆ ਜੀ ਮੈਨੂੰ ਕੱਖ ਨਹੀਂ ਚਾਹੀਦਾ, ਮੈਂ ਤੇ ਘੋੜਿਆਂ ਦਾ ਠਰਕੀਆਂ ਤੇ ਮੈਨੂੰ ਨਾ ਕੋਈ ਘੋੜੀ ਘੋੜਾ ਚੰਗਾ ਤੁਹਾਡੇ ਕੋਲ ਅਗਰ ਹੈ ਤੇ ਦੇ ਦਿਓ। ਉਹਨੇ ਆਖਿਆ ਮੇਰੇ ਸਤਬਲ ਦੀ ਝਾਤੀ ਮਾਰ ਲੈ। ਉਹ ਸਤਬਲ ਦੀ ਝਾਤੀ ਮਾਰੀ ਨਾ ਤੇ ਉਹਨੂੰ ਸਾਰੇ ਸਤਬਲ ਦੇ ਵਿੱਚ ਸਿਰਫ ਇਹ ਘੋੜੀ ਪਸੰਦ ਆਈ। ਉਹਨੇ ਆਖਿਆ ਜੀ ਆਹ ਘੋੜੀ ਜਿਹੜੀ ਹੈ ਨਾ ਮੈਨੂੰ ਦੇ ਦਿਓ ਜੇ ਦੇਣੀ ਹੈ ਤੇ। ਉਹ ਅਕਬਰ ਬਾਦਸ਼ਾਹ ਦਾ ਯਾਰ ਇਹਨੂੰ ਛੱਡ ਕੇ ਤੇ ਹੋਰ ਤੇ ਪਰੀ ਨਸਲ ਦੀ ਘੋੜੀ ਹੈ ਤੇ ਕਸ਼ਮੀਰ ਦੇ ਬਾਦਸ਼ਾਹ ਨੇ ਮੈਨੂੰ ਤੋਹਫੇ ਹੀ ਦਿੱਤੀ ਹੈ। ਉਹਨੇ ਆਖਿਆ ਜੀ ਵੀ ਤੂੰ ਬਾਦਸ਼ਾਹ ਹੈ, ਮੇਰੇ ਨਾਲ ਵਾਅਦਾ ਕੀਤਾ ਹੈ ਕਿ ਮੰਗ ਲੈ ਜੋ ਕੋਈ ਮੰਗਣੇ ਤੇ ਹੁਣ ਗੱਲੋਂ ਫਿਰਨ ਡਿਠਾ ਹੈ ਹਾਂਜੀ, ਜੇ ਦੇਣੀ ਆ ਤੇ ਇਹ ਦੇ ਲੈ, ਨਹੀਂ ਤੇ ਮੈਨੂੰ ਨਹੀਂ ਕੋਈ ਸ਼ਾਇਦ ਚਾਹੀਦੀ। ਉਹ ਫਿਰ ਉਹ ਬੱਕੀ ਜਿਹੜੀ ਹੈ ਨਾ ਅਕਬਰ ਬਾਦਸ਼ਾਹ ਨੇ ਉਹਨੂੰ ਦਿੱਤੀ ਸੀ ਔਰ ਉਹ ਬੱਕੀ ਜਿਹੜੀ ਆ ਉਹਦੇ ਨਾਲ ਫਿਰ ਉਹ ਸਾਰੀ ਉਮਰ ਮਤਲਬ ਇਹ ਹੈ ਕਿ ਉਹਨੇ ਇੰਨੀ ਵਫਾ ਕੀਤੀ ਹੈ ਕਿ ਜਦੋਂ ਮਿਰਜ਼ਾ ਤੇ ਸਾਹਿਬਾਂ ਉੱਥੇ ਕਤਲ ਹੋਏ ਨੇ ਬੱਕੀ ਨੂੰ ਖਿੱਚ ਕੇ ਮਰ ਗਏ ਨੇ। ਮੈਂ ਕਿਸੇ 'ਚ ਲਿਖਿਆ ਕਿ ਬੱਕੀ ਨੂੰ ਖਿੱਚ ਕੇ ਮਰ ਗਏ ਨੇ। ਬੱਕੀ ਉੱਥੋਂ ਇੱਕ ਕਦਮ ਨਹੀਂ ਪੁੱਟਿਆ ਔਰ ਅਖੀਰ ਇਹਨਾਂ ਤੀਰ ਮਾਰ ਕੇ ਨੂੰ ਖਾਨ ਸ਼ਮੀਰ ਨਾਲ ਉੱਥੇ ਹੀ ਮਾਰ ਦਿੱਤਾ ਸੀ ਔਰ ਉਹਦੀ ਵੀ ਕਬਰ ਬਣੀ ਹੈ ਮਿਰਜ਼ਾ ਸਾਹਿਬਾਂ ਦੇ ਮਜ਼ਾਰ ਦੇ ਨਾਲ ਬੱਕੀ ਦੀ। ਇਹਦਾ ਮਤਲਬ ਹੈ ਬਾਜਵਾ ਸਾਹਿਬ ਹਾਂਜੀ ਕਿ ਮਿਰਜ਼ੇ ਦਾ ਸਿਰਫ ਸਾਹਿਬਾਂ ਨਾਲ ਪਿਆਰ ਨਹੀਂ ਸੀ, ਉਹਦਾ ਬੱਕੀ ਨਾਲ ਵੀ ਇਸ਼ਕ। ਹਾਂਜੀ ਤੇ ਬੱਕੀ ਨੇ ਵੀ ਉਸ ਤਰ੍ਹਾਂ ਹੀ ਵਾਪਸ ਪਿਆਰ ਕੀਤਾ। ਬੜਾ ਜ਼ੋਰ ਲਾਇਆ ਲੇਕਿਨ ਉਹ ਖੜ ਨਹੀਂ ਸਕੀ। ਬਾਜਵਾ ਸਾਹਿਬ ਲਾਲ ਸੁਹਾਨਰਾ ਨੈਸ਼ਨਲ ਪਾਰਕ ਜਿਹੜਾ ਨਾ ਜੀ ਬਹਾਵਲਪੁਰ, ਉਹਦੇ ਡੀਐਫਓ ਨੇ ਇਮਰਾਨ ਸੱਤਾਰ ਸਾਹਿਬ। ਬੜੇ ਹੀ ਪਿਆਰੇ ਸਾਡੇ ਮਿੱਤਰ, ਉਹ ਜ਼ਰਾ ਸਾਡਾ ਪ੍ਰੋਗਰਾਮ ਜਨਾਬ ਬੜੇ ਸ਼ੌਕ ਨਾਲ ਵੇਖਦੇ ਨੇ। ਇਸ ਤੋਂ ਇਲਾਵਾ ਮਲਕ ਉਮਰ ਹਯਾਤ ਸਾਹਿਬ ਨੇ ਸ਼ਾਹਦਰਾ ਤੋਂ, ਲਾਹੌਰ ਸਟੂਡੈਂਟ ਲੀਡਰ ਵੀ ਰਹੇ ਨੇ ਪੂਰੇ ਪਾਕਿਸਤਾਨ ਦੇ MSF ਦੇ। ਇਸ ਤੋਂ ਇਲਾਵਾ ਸਿਆਸੀ ਵੀ ਐਕਟੀਵਿਟੀਜ਼ ਉਹਨਾਂ ਦੀਆਂ ਬੜੀਆਂ ਹੈ ਨੇ। ਇੱਕ ਸਰ ਤਾਹਿਰ ਯਾਸੀਨ ਸਾਹਿਬ, ਉਹ ਦਾਊਦ ਹਰਕੁਲਿਸ ਪਾਕਿਸਤਾਨ ਜਿਹੜੀ ਹੈ ਨਾ ਜੀ ਉਹਦੇ ਮੈਨੇਜਰ ਸਾਹਿਬ। ਇਹਨਾਂ ਬਾਜਵਾ ਸਾਹਿਬ ਤਰੂਹਾਂ ਮਿੱਤਰਾਂ ਨੇ ਸਵਾਲ ਇਹ ਕੀਤਾ ਹੈ ਕਿ ਜ਼ਿਲ੍ਹਾ ਸ਼ੇਖੂਪੁਰੇ ਦੇ ਵਿੱਚ ਇੱਕ ਪਿੰਡ ਸੀ ਘੜਿਆਲ ਕਲਾਂ, ਉਹਨੂੰ ਗੁੰਨੋ ਕੀ ਘੜਿਆਲ ਕਿਉਂ ਆਖਦੇ ਹਨ? ਹਾਂਜੀ, ਇਹ ਜਿਹੜਾ ਘੜਿਆਲ ਕਲਾਂ ਪਿੰਡ ਹੈ ਨਾ ਜੀ ਬੜਾ ਇਤਿਹਾਸਿਕ ਤੇ ਬੜਾ ਪੁਰਾਣਾ ਪਿੰਡ ਹੈ ਜੀ। ਸਾਡੇ ਤੋਂ ਇੱਥੇ ਲਾਗੇ ਹੀ ਹੈ, ਜਿਹੜੀ BRB ਨਹਿਰ ਤੇ ਤੁਸੀਂ ਆ ਰਹੇ ਹੋ ਨਾ ਜੀ, ਇਹ ਅੱਗੇ ਸਿੱਧੀ ਘੜਿਆਲ ਕਲਾਂ ਦੇ ਕੋਲੋਂ ਲੰਘ ਕੇ ਤੇ ਅੱਗੇ ਜਾਂਦੀ ਹੈ। ਅੱਛਾ, ਵਾਹ। ਤੇ ਇਥੋਂ ਥੋੜਾ ਹੀ 7 8 10 12 ਕਿਲੋਮੀਟਰ ਹੈ ਅੱਛਾ ਤੁਹਾਡੇ ਪਿੰਡ ਤੋਂ? ਹਾਂਜੀ, ਵਾਹ। ਤੇ ਉਸ ਪਿੰਡ ਜਿਹੜੀ ਮਸਜਿਦ ਹੈ ਛੋਟੀਆਂ ਇੱਟਾਂ ਦੀ ਬਣੀ ਹੈ ਔਰ ਉਹ ਵੀ ਬੜੀ ਵੱਡੀ ਇਤਿਹਾਸਿਕ ਮਸਜਿਦ ਹੈ ਜੀ, ਜਿਹਦੀਆਂ ਕੰਧਾਂ ਹੀ ਮੇਰਾ ਖਿਆਲ ਹੈ ਕੋਈ ਮੇਰਾ ਹਾਲ 4-5 ਫੁੱਟ ਚੌੜੀਆਂ ਕੰਧਾਂ ਨੇ। ਵਾਹ। ਤੇ ਉਹਦਾ ਨਾ ਜੀ ਉਸ ਪਿੰਡ ਦਾ ਇੱਕ ਉੱਥੇ ਇੱਕ ਬੰਦਾ ਇਸ ਤਰ੍ਹਾਂ ਦਾ ਹੋਇਆ ਹੈ, ਵੇਖੋ ਨਾ ਕੁਝ ਲੋਕ ਕਿਸੇ ਗੱਲ ਤੋਂ ਨਾਂ ਨਿਕਲਦਾ। ਉਸ ਪਿੰਡ ਦੇ ਵਿੱਚ ਇੱਕ ਤੇ ਚੌਧਰੀ ਇਕਬਾਲ ਵੀ MNA ਹੋਏ ਨੇ ਜੀ। ਹਾਂਜੀ, ਭੁੱਟੋ ਦੇ ਦੌਰ 'ਚ MNA ਸਨ, ਉਹ ਫਿਰ ਫੌਤ ਹੋ ਗਏ। ਹਾਂਜੀ, ਉੱਥੇ ਇੱਕ ਐਕਸੀਡੈਂਟ ਹੋਇਆ ਉਹਦੇ ਵਿੱਚ ਜੀ। ਤੇ ਉਹ ਜਿਹੜਾ ਨਾ ਉਸ ਪਿੰਡ ਦੇ ਵਿੱਚ ਇੱਕ ਬੰਦਾ ਹੋਇਆ ਜਿਹਦਾ ਨਾਂ ਸੀ ਚੌਧਰੀ ਗੁੰਨੋ। ਅੱਛਾ, ਗੁੰਨੋ। ਚੌਧਰੀ ਗੁੰਨੋ ਜਿਹੜਾ ਸੀ ਨਾ ਉਹ ਆਮ ਜ਼ਿਮੀਂਦਾਰ ਸੀ ਜੀ। ਉਸ ਪਿੰਡ ਦੇ ਵਿੱਚ ਪੇਰਨੀ ਆਈ ਹੋਏ ਨੱਟ ਆਏ ਹੋਏ ਸਨ ਜਿਹੜੇ ਬਾਜ਼ੀਗਰ ਤਮਾਸ਼ਾ ਕਰਨ ਲਈ ਪਿੰਡ ਦੇ ਵਿੱਚ ਆਏ ਸਨ। ਤੇ ਜਿੱਦਣ ਉਹਨਾਂ ਤਮਾਸ਼ਾ ਮਕਾਣਾ ਹੁੰਦਾ ਸੀ ਨਾ ਉਹਨਾਂ ਦੀ ਇੱਕ ਬੀਬੀ ਉੱਤੇ ਚੜ ਜਾਂਦੀ ਸੀ ਨਾੜੇ ਦੇ। ਹਾਂਜੀ, ਤੇ ਉਹ ਫਿਰ ਆਂਦੀ ਸੀ ਕਿ ਮੈਨੂੰ ਵਈ ਕੋਈ ਰਾਠ ਚੌਧਰੀ ਥੱਲੇ ਲਾਏ।
ਅੱਛਾ ਹਾਂਜੀ ਕੋ ਨਾਮ ਕਨਾਮ ਦੇ ਕੇ। ਹਾਂ ਉਹ ਜਦੋਂ ਆਖਰੀ ਦਿਨ ਸੀ ਉਹ ਨਾੜੇ ਤੇ ਚੜੀ ਹੋਈ ਸੀ ਤੇ ਉਥੋਂ ਨਾ ਜਦੋਂ ਉਹਨੇ ਕਿਹਾ ਜੀ ਮੈਨੂੰ ਕੋ ਰਾਠ ਚੌਧਰੀ ਅੱਜ ਵੇਹਨੀ ਆ ਮੈਨੂੰ ਕਿਹੜਾ ਇਸ ਪਿੰਡ ਦਾ ਰਾਠ ਚੌਧਰੀ ਥੱਲੇ ਲਾਂਦਾ ਨਾਮ ਕਨਾਮ ਦੇ ਕੇ। ਜੀ ਤੇ ਚੌਧਰੀ ਗੁੰਨੋਂ ਹਾਲ ਵਾ ਕੇ ਆਇਆ ਸੀ ਤੇ ਇਹਨੇ ਉਹ ਝੋਟੀਆਂ ਜਾਂ ਢੱਗਿਆਂ ਦੀ ਜੋਗ ਸੀ ਜਿਹੜੀ ਵੀ ਸੀ ਜੁੱਪੀ ਹੋਈ ਹੰਡਾਲੀ ਕਰਕੇ ਕੋਲੋਂ ਦੀ ਲੰਘਦਾ ਸੀ ਪਿਆ। ਹਾਂ ਤੇ ਉਹਨੇ ਆਖਿਆ ਭਈ ਗੱਲ ਇਹ ਵੇ ਭਈ ਕਿਸੇ ਮਜ਼ਾਕ ਕੀਤਾ ਕਿ ਤੈਨੂੰ ਚੌਧਰੀ ਗੁੰਨੋਂ ਲਾਏਗਾ ਨਾੜੇ ਤੋਂ। ਹਾਂ ਇੰਨੀ ਗੱਲ ਕੀਤੀ ਤੇ ਜਿਹੜੇ ਨਾ ਤੁਹਾਨੂੰ ਪਤਾ ਹੈ ਭਈ ਜੱਟ ਜਿਹੜੇ ਨੇ ਤੁਹਾਨੂੰ ਪਤਾ ਗੱਲ ਪਿੱਛੇ ਮਰ ਜਾਂਦੇ ਨੇ। ਮਰ ਜਾਂਦੇ ਨੇ। ਇਹਨੇ ਆਖਿਆ ਕਿ ਮੇਰੇ ਸ਼ਰੀਕ ਨੇ ਮੈਨੂੰ ਮਿਹਣਾ ਮਾਰਿਆ ਤੇ ਮੈਨੂੰ ਗੱਲ ਕੀਤੀ ਏ। ਉਹਨੇ ਉਹ ਬੀਬੀ ਨੂੰ ਆਖਿਆ ਵੀ ਬੀਬੀ ਥੱਲੇ ਲਾਥਿਆ ਤੇ ਜੋਗ ਜੁੱਪੀ ਜਪਾਈ ਲੈ ਜਾ। ਵਾਹ 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 ਉਹ ਫਿਰ ਥੱਲੇ ਲੱਥ ਆਈ ਤੇ ਉਹਨੇ ਆ ਕੇ ਤੇ ਉਹਨੇ ਜੋਗ ਉਹਨਾਂ ਨੂੰ ਦੇਹੜੀ ਸਣੇ ਹੱਲ ਪੰਜਾਲੀ ਵਾਹ ਆਪ ਖਾਲੀ ਹੱਥ ਘਾਟ ਹੋ ਆਇਆ। ਦੋਵੇਂ ਟੱਗੇ ਜੁਪੀ ਜੁਪਾਈ ਜੁੱਪੇ ਜਪਾਈ ਜੋਗ ਉਹਨੂੰ ਦੇਤੀ। ਹਾਂ ਹੁਣ ਉਹ ਬੀਬੀ ਜਿਹੜੇ ਪਿੰਡ ਜਾਏ ਉੱਥੇ ਆਖੇ ਵੀ ਮੈਂ ਵੇਖਿਆ ਚੌਧਰੀ ਗੁੰਨੋਂ ਘਰਿਆਲਾਂ ਦੇ ਵਿੱਚ ਉਹਨੇ ਮੈਨੂੰ ਜੁੱਪੀ ਜਪਾਈ ਜੋਗ ਹੀ ਦੇ ਛੜੀ। ਵਾਹ ਉਹ ਜਿਹੜੇ ਪਿੰਡ ਜਾਏ ਉੱਥੇ ਹੀ ਇਹ ਵਾਜਾ ਵਜਾਂਦੀ ਉਹ ਦੱਸਦੇ ਨੇ ਕਿ ਇਧਰੋਂ ਦੂਰ ਵਾਲੋਂ ਪਰਲੇ ਪਾਸੇ ਬਾਹਰ ਵਾਲੇ ਪਾਸਿਓਂ ਕੋ ਤਗੜਾ ਜ਼ਿਮੀਂਦਾਰ ਸੀ ਜੀ ਉਹਨੇ ਸੁਣਿਆ। ਉਸ ਵੇਲੇ ਲੋਕੀ ਵਸਫ ਜ਼ਿਆਦਾ ਵਹਿੰਦੇ ਸਨ। ਜਾਇਦਾਦਾਂ ਤੇ ਪਲਾਟ ਕੱਢੇ ਤੇ ਕੋਠੀਆਂ ਤੇ ਕਾਰਾਂ ਦੇ ਮਾਡਲ ਘੱਟ ਵਹਿੰਦੇ ਸਨ। ਹਾਂ ਜੀ ਉਦੋਂ ਵਸਫ ਵੇਂਦੇ ਹਾਂਜੀ ਵਸਫ ਵਹਿੰਦੇ ਸਨ। ਹਾਂ ਉਹਨੇ ਆਖਿਆ ਯਾਰ ਬੜਾ ਵਸਫੀ ਬੰਦਾ ਹੈ ਉਹ ਜਿਹਨੇ ਏਡੇ ਲੋਕ ਨਾਂ ਲੈ। ਜੁੱਤੀ ਚ ਪਾਈ ਤੇ ਬੜਾ ਨਾਂ ਹੈ ਉਹਦਾ। ਜਿੱਧਰ ਵੇਖੋ ਲੋਕੀ ਨਾਂ ਲੈਂਦੇ ਨੇ। ਹਾਂ ਜੀ ਉਹ ਘੋੜੀ ਤੇ ਚੜਿਆ ਤੇ ਪੁੱਛਦਾ ਪਛਾਂਦਾ ਇੱਧਰ ਆ ਗਿਆ। ਜੀ ਜਦੋਂ ਇੱਥੇ ਆਇਆ ਤੇ ਉਹ ਕਿਸੇ ਉਹਨਾਂ ਦੇ ਕਰੀਬੀ ਨੂੰ ਮਿਲਿਆ ਉਹਨੂੰ ਵੀ ਸਮਝ ਆ ਗਈ ਕਹਾਣੀ ਦੀ। ਉਹਨੇ ਆਖਿਆ ਜੀ ਗੁੰਨੋਂ ਕਿਤੇ ਪੈਲੀਆਂ 'ਚ ਗਿਆ ਸੀ। ਜੀ ਉਹਨਾਂ ਇਹ ਕੰਮ ਕੀਤਾ ਵੀ ਉੱਥੋਂ ਪਿੰਡੋਂ ਘੋੜੀ ਘੱਲ ਦਿੱਤੀ ਨਵੇਂ ਕੱਪੜੇ ਘੱਲ ਦਿੱਤੇ ਤੇ ਨਾਲ ਮਰਾਸੀ ਨੂੰ ਘੱਲ ਦਿੱਤਾ। ਹਾਂ ਤੇ ਉਹਨੂੰ ਆਖਿਆ ਪ੍ਰਾਹੁਣੇ ਨੂੰ ਵੀ ਤੁਸੀਂ ਬਵੋ ਜੀ ਇੱਥੇ ਲੱਸੀ ਲੁੱਸੀ ਪੀਓ। ਆ ਤੇ ਚੋਰੀ ਆਉਂਦੇ ਨੇ। ਚੋਰੀ ਵਾਲੀ ਗਏ ਨੇ ਪੈਲੀਆਂ ਫੇਰਾ ਮਾਰਨ। ਜੀ ਆਂਦੇ ਸਨ ਬੜੇ ਦਿਨ ਹੋਏ ਨੇ ਤੇ ਮਰਾਸੀ ਨੂੰ ਨਾਲ ਲੈ ਕੇ ਘੋੜੀ ਤੇ ਬਹਿ ਕੇ ਤੇ ਜ਼ਰਾ ਫੇਰਾ ਮਾਰਨ ਗਏ ਨੇ। ਅੱਛਾ ਉਹਨੇ ਚਿਰ ਨੂੰ ਉਹ ਗੁੰਨੋਂ ਵੀ ਆ ਗਿਆ ਘੋੜੀ ਤੇ ਬੈਠਾ ਤੇ ਉਹ ਮਤਲਬ ਮਰਾਸੀ ਨੇ ਅੱਗੋਂ ਫੜੀ। ਇਹ ਬੜੀ ਇੱਜ਼ਤ ਪੱਤ ਹੁੰਦੀ ਸੀ ਨਾ ਉਸ ਜ਼ਮਾਨੇ ਦੀ। ਹਾਂਜੀ ਲੇਕਿਨ ਸ਼ਰੀਕ ਵੇਖੋ ਕਿੱਡਾ ਚੰਗਾ ਸੀ ਵੀ ਜਿਹਨੇ ਘੋੜੀ ਭੇਜੀ ਹਾਂਜੀ ਨਾਲ ਮਰਾਸੀ ਭੇਜਿਆ ਵੀ ਉੱਤੇ ਭਾਗ ਕੇ ਗੁੰਨੋਂ ਨੂੰ ਲੈ ਕੇ ਆਵੀ। ਉਹ ਜਦੋਂ ਵਾਪਸ ਆਇਆ ਤੇ ਉਹ ਬੜਾ ਖੁਸ਼ ਹੋਇਆ। ਉਹਨੇ ਚਲੋ ਹੁਣ ਐਡੀ ਦੂਰੋਂ ਆਇਆ ਸੀ ਉਹਦੀ ਰੋਟੀ ਪਕਾਣੀ ਸੀ ਰਾਤ ਵੀ ਉਹਨੇ ਰਹਿਣਾ ਸੀ। ਜੀ ਉਹਨਾਂ ਇਹ ਕੰਮ ਕੀਤਾ ਵੀ ਉਹ ਗਾਜਰਾਂ ਗੁਜਰਾਂ ਬੀਜੀਆਂ ਸਨ ਕੋ ਪਤਾ ਨਹੀਂ ਜਾਂ ਨਾਲੇ ਜਿਹੜੇ ਕੰਮ ਰੱਬ ਨੇ ਕਰਨੇ ਹੁੰਦੇ ਨੇ ਉਹਨੂੰ ਨਾ ਉਹ ਜਿਹੜੀ ਉਹਨਾਂ ਨੇ ਰੋਟੀ ਪਕਾਈ ਨਾ ਜਾਂ ਕੋ ਖੀਰ ਪਕਾਈ ਉਹ ਐਡੀ ਕੋ ਪਸੰਦ ਆਈ। ਉਹ ਆਂਦਾ ਯਾਰ ਐਡੀ ਸਵਾਦਲੀ ਤੇ ਮੈਂ ਕਦੀ ਖੁਰਾਕ ਖਾਧੀ ਨਹੀਂ ਆਈ। ਵਾਹ ਏਡੇ ਵੱਡੇ ਖਾਨਦਾਨੀ ਚੌਧਰੀ ਨੇ। ਹਾਂ। ਉਹ ਨਤੀਜਾ ਇਹ ਹੋਇਆ ਕਿ ਉਹਨੇ ਜਨਾਬ ਧੀ ਦਾ ਰਿਸ਼ਤਾ ਦੇਤਾ। ਦੇਖਿਆ ਵੀ ਗੁੰਨੋਂ ਵੀ ਉਹ ਤੇ ਕੁਆਰਾ ਹਾਲੀ। ਅੱਛਾ ਉਹਨੇ ਧੀ ਦਾ ਰਿਸ਼ਤਾ ਦੇਤਾ। ਜਦੋਂ ਧੀ ਦਾ ਰਿਸ਼ਤਾ ਦੇਤਾ ਤੇ ਉਹ ਮਤਲਬ ਇਹ ਵੇ ਕਿ ਨਾਲ 5 ਮਰਬੇ ਜ਼ਮੀਨ ਵੀ ਧੀ ਨੂੰ ਦੇਤੀ। ਵਾਹ ਹਾਂਜੀ ਤੋ ਇਹ ਗੱਲ ਤੋਂ ਸਾਨੂੰ ਸਬਕ ਇਹ ਮਿਲਦਾ ਹੈ ਕਿ ਤੁਸੀਂ ਕੋਈ ਵੀ ਜਿਹੜਾ ਚੰਗਾ ਕੰਮ ਕਰਦੇ ਹੋ ਨਾ ਜਿਹੜਾ ਵਸਫੀ ਕੰਮ ਹੈ ਬੰਦਿਆਂ ਦਾ ਉਹ ਨਾਂ ਕਢਾ ਛੱਡਦਾ ਹੈ। ਹਾਂਜੀ ਭੈੜੇ ਕੰਮ ਨਾਲ ਬੰਦੂਕ ਦੇ ਜ਼ੋਰ ਤੇ ਡਾਂਗ ਦੇ ਜ਼ੋਰ ਤੇ ਤੁਸੀਂ ਲੋਕਾਂ ਨੂੰ ਥੱਲੇ ਲਾਓਗੇ ਤੇ ਸਾਰੀ ਉਮਰ ਲਾ ਕੇ ਨਹੀਂ ਰੱਖ ਸਕੋਗੇ। ਅਖੀਰ ਤੁਹਾਡੀਆਂ ਨਾਸਾਂ ਭੰਨਣ ਵਾਲਾ ਕੋਈ ਨਾ ਕੋਈ ਜੰਮ ਪਏਗਾ। ਲੇਕਿਨ ਜਦੋਂ ਤੁਸੀਂ ਲੋਕਾਂ ਦੇ ਦਿਲਾਂ ਤੇ ਰਾਜ ਕਰੋਗੇ ਹਾਂਜੀ ਤੇ ਤੁਹਾਡੀ ਉਹਨਾਂ ਦੀਆਂ ਨਸਲਾਂ ਵੀ ਤੁਹਾਨੂੰ ਪੂਜਣਗੀਆਂ ਤੇ ਤੁਹਾਡੇ ਤੋਂ ਬਾਅਦ ਤੁਹਾਡੀ ਨਸਲ ਦਾ ਹਯਾ ਕਰਨਗੀ। ਵਾਹ ਤੋ ਇਹ ਇਹਦੇ ਤੋਂ ਸਬਕ ਮਿਲਦਾ ਹੈ ਜੀ। ਹਾਂਜੀ ਬਾਈਵਾ ਸਾਹਿਬ ਇੱਕ ਡਾਕਟਰ ਸੁਖਦੇਵ ਸਿੰਘ ਨੇ ਉਹ ਤੇ ਜਨਾਬ ਇੰਡੀਆ ਤੋਂ ਨੇ ਅੰਮ੍ਰਿਤਸਰ ਤੋਂ ਤੇ ਇੱਕ ਸਾਡੇ ਡਾਕਟਰ ਸਈਦ ਅਹਿਮਦ ਸਾਹਿਬ ਨੇ ਬੈਰੀਆ ਆਰਕੇਡ ਲਾਹੌਰ ਤੋਂ। ਉਹ ਵੀ ਸਾਡੇ ਬੜੇ ਮਾਸ਼ਾਅੱਲਾ ਪੱਕੇ ਬੜੇ ਲਾਡਲੇ ਸਾਡੇ ਦਰਸ਼ਕ ਨੇ। ਇੱਕ ਸਰ ਡਾਕਟਰ ਸਿਕੰਦਰ ਆਜ਼ਮ ਇਹ ਡਾਕਟਰ ਸਿਕੰਦਰ ਆਜ਼ਮ ਸਾਹਿਬ ਰਾਵਲਪਿੰਡੀ ਤੋਂ ਨੇ। ਇਹ ਤਿੰਨੇ ਡਾਕਟਰ ਜਿਹੜੇ ਨੇ ਇਹਨਾਂ ਨੇ ਆਖਿਆ ਹੈ ਕਿ ਕਰਤਾਰਪੁਰ ਸਾਹਿਬ ਦੇ ਨਾਲ ਇੱਕ ਪਿੰਡ ਹੈ ਕੋਈ ਦੁੱਲਮ ਕਾਲੂਆਂ ਉੱਥੇ ਰਾਜਾ ਵਿਕਰਮ ਜਿਹੜੇ ਸਨ ਕਸ਼ਮੀਰ ਦੇ ਰਾਜਾ ਉਹਨਾਂ ਦੀਆਂ ਕੋ ਰਾਣੀਆਂ ਨੇ ਸਟੇ ਕੀਤਾ ਰਾਤ ਤੇ ਉਹ ਵੀ ਬੜਾ ਕੋਈ ਚੌਧਰੀ ਬੰਦਾ ਸੀ। ਜਿਵੇਂ ਤੁਸੀਂ ਗੁੰਨੂ ਚੌਧਰੀ ਦੀ ਗੱਲ ਸੁਣਾਈ ਇਸੇ ਤਰ੍ਹਾਂ ਦੇ ਉੱਥੇ ਵੀ ਕੋਈ ਬੜੇ
ਚੌਧਰੀ ਤਗੜੇ ਸਨ ਤੇ ਉਹਨਾਂ ਫਿਰ ਸੁਣਿਆ, ਉਹਨਾਂ ਦੀ ਬੜੀ ਖਿਦਮਤ ਖਾਤਰ ਕੀਤੀ। ਉਹਨਾਂ ਦੇ ਹਾਥੀ ਜਿਹੜੇ ਹਨ, ਰਾਣੀਆਂ ਦੇ ਮਹਾਵਤ ਹਾਥੀ, ਉਹਨਾਂ ਦੀ ਵੀ ਸਾਰੀ ਰਾਤ ਸੇਵਾ। ਹਾਥੀ ਨੂੰ ਰੁਝਾਣਾ ਮਾਹੌਲ ਹੁੰਦਾ, ਉਹਨਾਂ ਦੇ ਹੋਰ ਕੋਈ ਕਈ ਕਨਾਲਾਂ ਪੱਠੇ ਵੱਢ ਕੇ ਪਾ ਛੜੇ ਹੋਣੇ। ਤੇ ਉਹਦੇ ਵੱਟੇ 'ਚ ਫਿਰ ਰਾਜਾ ਬੜਾ ਖੁਸ਼ ਹੋਇਆ। ਉਹ ਵਾਕਿਆ ਸੁਣਾਓ ਨਾ, ਫਿਰ ਕੀ ਨਾਮ ਮਿਲਿਆ? ਹਾਂਜੀ, ਉਹ ਰਾਜਾ ਬਿਕਰਮ ਸਿੰਘ ਸੀ, ਦੱਸਦੇ ਨੇ ਜੋ ਮੈਂ ਉੱਥੋਂ ਸੁਣਿਆ ਜੀ। ਸਾਡੀ ਉਸ ਪਿੰਡ ਨਾ ਮਤਲਬ ਰਿਸ਼ਤੇਦਾਰੀ ਹੈ ਜੀ। ਤੇ ਉਹ ਨਾ ਦੁਲਮ ਕਾਲਵਾ ਬੜਾ ਮਸ਼ਹੂਰ ਪਿੰਡ ਹੈ ਜ਼ਫਰਵਾਲ ਦੇ ਲਾਗੇ ਜੀ। ਉੱਥੇ ਨਾ ਲਾਹੌਰੋਂ ਆ ਰਹੀਆਂ ਸਨ 2 ਰਾਣੀਆਂ ਤੇ ਨਾਲ ਉਹਨਾਂ ਦੇ 2 ਹਾਥੀ ਸਨ ਜੀ। ਕਸ਼ਮੀਰ ਦੇ ਰਾਜਾ ਦੀਆਂ? ਕਸ਼ਮੀਰ, ਜੰਮੂ ਦੇ ਰਾਜੇ ਦੀਆਂ। ਅੱਛਾ, ਜੰਮੂ ਦੇ। ਤੇ ਸਾਹਮਣੇ ਜੰਮੂ ਪੈਂਦਾ ਨਾ, ਉੱਥੋਂ ਐਵੇਂ 12-14 ਮੀਲ ਹੀ ਹੈ ਜੰਮੂ, ਉਸ ਜਗ੍ਹਾ ਤੋਂ। ਜੀ। ਤੇ ਉਹਨਾਂ ਨੂੰ ਨਾ ਵਾਹਵਾ ਹਨੇਰਾ ਪੈ ਗਿਆ ਤੇ ਉਹਨਾਂ ਫਿਰ ਆਖਿਆ ਵੀ ਅਸਾਂ ਇੱਥੇ ਰਾਤ ਰਹਿਣਾ ਜੀ। ਤੇ ਉਹ ਚੌਧਰੀ ਕਾਦਰ ਬਖਸ਼ ਸਨ ਉੱਥੋਂ ਦੇ ਜੀ, ਦੁਲਮ ਕਾਲਵਾਂ ਦੇ, ਕਾਲੋਂ ਬਰਾਦਰੀ ਦੇ। ਅੱਛਾ। ਉਹਨਾਂ ਦੇ ਕੋਲ ਉਹਨਾਂ ਨੇ ਕਿਹਾ ਜੀ, ਮੈਂ ਕਿਸੇ ਦੱਸਿਆ ਵੀ ਚੌਧਰੀ ਕਾਦਰ ਬਖਸ਼ ਕੋ ਚੱਲੀਆਂ ਜਾਓ, ਉਹ ਰੱਖਣਗੇ। ਉਹਨਾਂ ਦੇ ਕੋਲ ਕਿਸੇ ਗਏ ਤੇ ਉਹਨਾਂ ਨੇ ਉਹਨਾਂ ਨੂੰ ਰੱਖਿਆ। ਔਰ ਹਾਥੀਆਂ ਨੂੰ ਰੁਝਾਣਾ ਵੀ ਬੜਾ, ਮਤਲਬ ਪੱਠਾ ਚਿੱਠਾ ਪਾਣਾ। ਔਰ ਉਹਨਾਂ ਬੱਚੀਆਂ ਨੂੰ ਵੀ, ਮਤਲਬ ਉਹਦੀਆਂ ਜਿਹੜੀਆਂ ਬੀਵੀਆਂ ਸਨ, ਉਹਨਾਂ ਨੂੰ ਵੀ ਚੰਗੇ ਥਾਂ ਰਹਿਣ ਦਾ ਸਾਰਾ ਸਿਲਸਿਲਾ ਉਹਨਾਂ ਦੇ ਸ਼ਾਨ। ਹਾਂ, ਉਹਨਾਂ ਦੀ ਸ਼ਾਨ ਦੇ ਮੁਤਾਬਕ। ਤੇ ਖਾਣ ਪੀਣ ਦਾ ਵੀ ਚੰਗਾ ਵਧੀਆ ਚੰਗਾ ਕੀਤਾ। ਤੇ ਜਦੋਂ ਦਿਨ ਚੜਿਆ ਨਾ, ਤੇ ਚੌਧਰੀ ਕਾਦਰ ਬਖਸ਼ ਨੇ 2 ਸੂਟ ਲੈ ਕੇ ਨਾ, ਅੱਛਾ, ਤੋ ਦੋਵਾਂ ਨੂੰ ਰਾਣੀਆਂ ਨੂੰ ਆਖਿਆ ਕਿ ਤੁਸੀਂ ਮੇਰੀਆਂ ਧੀਆਂ ਹੋ। ਨਾਲੇ ਪਿਆਰ ਦਿੱਤਾ ਤੇ ਨਾਲੇ ਆਖਿਆ ਵੀ ਇਹ ਮੇਰੇ ਵੱਲੋਂ, ਮਤਲਬ ਇਹ ਧੀਆਂ ਮਾਪਿਆਂ ਦੇ ਘਰ ਆਉਣ ਤੇ ਖਾਲੀ ਹੱਥ ਨਹੀਂ ਜਾਂਦੀਆਂ। ਵਾਹ ਵਾਹ ਵਾਹ। ਤੇ ਉਹ ਇੱਕ ਜਿਹੜੀ ਏ, ਉਹ ਤੇ ਆਖਣ ਲੱਗੀ ਕਿ ਨਹੀਂ, ਸਾਡੇ ਮਿਆਰ ਦਾ ਨਹੀਂ, ਅਸਾਂ ਕੀ ਕਰਨੇ ਨੇ। ਉਹ ਦੂਜੀ ਆਂਦੀ ਏ ਨਹੀਂ, ਇਹ ਗੱਲ ਨਹੀਂ, ਤੂੰ ਅਸੀਂ ਰਾਜੇ ਦੀਆਂ ਬੀਵੀਆਂ ਵਾਂ, ਇਹ ਹੁਣ ਰਾਜੇ ਤੇ ਨਹੀਂ, ਲੇਕਿਨ ਉਹਨਾਂ ਦੀ ਮੁਹੱਬਤ ਤੇ ਉਹਨਾਂ ਦਾ ਸਤਿਕਾਰ ਤੇ ਵੇਖੋ। ਹਾਂਜੀ, ਕਿ ਉਹਨਾਂ ਜੋ ਕੀਤਾ ਤੇ ਅਸੀਂ ਇਹ ਜ਼ਰੂਰ ਖੜਾਂਗੀਆਂ। ਉਹਨਾਂ ਨੇ ਉਹ ਸੂਟ ਵੀ ਲੱਲੇ ਤੇ ਉੱਥੋਂ ਲੱਗ ਗਈ ਸੀ, ਪਰਾਂ ਚੱਲੀਆਂ ਗਈਆਂ। ਤੇ ਉਹ ਥੋੜੇ ਦਿਨ ਹੋਏ ਨਾ ਜੀ, ਤੇ ਜੰਮੂ ਵਾਲੇ ਰਾਜਾ ਜਿਹਦਾ ਨਾਮ ਬਿਕਰਮ ਸਿੰਘ ਦੱਸਦੇ ਨੇ, ਉਹਦੇ ਵੱਲੋਂ ਨਾ ਬੰਦਾ ਆ ਗਿਆ ਕਿ ਚੌਧਰੀ ਕਾਦਰ ਬਖਸ਼ੇ ਆਪਣਾ ਦੁਲਮ ਕਾਲਵਾਂ ਦਾ ਜੀ। ਤੇ ਉਹਨੂੰ ਨਾ ਰਾਜਾ ਸੱਦਾ, ਜੰਮੂ ਵਾਲਾ ਰਾਜਾ, ਉਹਨੇ ਬੁਲਾਇਆ ਕਿ ਦਰਬਾਰੇ ਹਾਜ਼ਰ ਹੋਵੋ ਜੀ। ਹੁਣ ਇਹ ਮਤਲਬ ਇਹ ਸਾਦਾ ਬੰਦਾ ਜੀ, ਇਹਨੇ ਸਮਝਿਆ ਵੀ ਖੋਰੇ ਕੋਈ ਗਲਤੀ ਹੋ ਗਈ ਆ ਮੇਰੇ ਕੋ ਕੋਈ ਖਿਦਮਤ ਸੇਵਾ ਚ। ਅੱਛਾ, ਚਲੋ ਚਲੇ ਗਏ। ਜਦੋਂ ਗਏ, ਜਾ ਕੇ ਦਰਬਾਰੇ ਪੇਸ਼ ਹੋਏ ਤੇ ਉਹਨਾਂ ਦੱਸਿਆ ਵੀ ਤੁਹਾਂ ਸਾਡੀ ਖਿਦਮਤ ਬੜੀ ਕੀਤੀ ਹੈ ਤੇ ਮੈਂ ਨਾ ਬੜਾ ਖੁਸ਼ ਹਾਂ ਤੁਹਾਡੇ ਤੇ ਕੋਈ ਸ਼ੈ ਮੰਗ ਲਓ, ਜਿਵੇਂ ਬਾਦਸ਼ਾਹ ਕਰਦੇ ਹੁੰਦੇ। ਉਹਨਾਂ ਆਖਿਆ ਅੱਲਾ ਦਾ ਦਿੱਤਾ ਬੜਾ ਕੁਝ ਹੈ, ਜ਼ਮੀਨ 4 ਟੱਪ ਹੈ ਨੇ ਜੀ। ਉਹਨਾਂ ਆਖਿਆ ਇਹ ਨਹੀਂ। ਫਿਰ ਵੀ ਉਹਨਾਂ ਆਖਿਆ ਵੀ ਜੇ ਕੋਈ ਦੇਣੀ ਜੇ ਤੇ ਸ਼ਾਇਦ ਉਹ ਦਿਓ ਜਿਹੜੀ ਮੇਰੀ ਨਸਲ ਯਾਦ ਰੱਖੇ। ਉਹਨਾਂ ਵੀ ਆਖਿਆ ਵੀ ਆ ਘੋੜਾ ਲੈ ਜਾਓ ਤੇ ਜਾ ਕੇ ਤੇ ਜ਼ਮੀਨ ਦੇ ਫਲਾਣੀ ਜਿਹੜੀ ਜ਼ਮੀਨ ਉਹਦੇ ਦੁਆਲੇ ਘੋੜਾ ਫੇਰ ਲਓ, ਜਿੰਨੀ ਜ਼ਮੀਨ ਫੇਰ ਲੋਗੇ ਉਹ ਤੁਹਾਡੀ, ਸਵੇਰ ਤੋਂ ਸ਼ਾਮ ਤੱਕ। ਹਾਂਜੀ, ਫੇਰੋ। ਹਾਂਜੀ, ਉਹ ਸਵੇਰ ਫਿਰ ਉਹ 18 ਮਰਬਿਆਂ ਦੇ ਦੁਆਲੇ ਉਹਨਾਂ ਘੇਰਾ ਘੋੜਾ ਫੇਰਿਆ। ਉਹ ਫਿਰ 18 ਮਰਬੇ ਜ਼ਮੀਨ ਜਿਹੜੀ ਇਹਨਾਂ ਚੌਧਰੀ ਕਾਦਰ ਬਖਸ਼ ਨੂੰ ਜੰਮੂ ਵਾਲੇ ਰਾਜੇ ਨੇ ਦਾਨ ਕਰ ਦਿੱਤੀ, ਜਾਗੀਰ। ਉਹ ਫਿਰ ਉਹਨਾਂ ਨੇ ਨਾ ਉੱਥੋਂ ਦੁਲਮ ਕਾਲਵਾਂ ਤੋਂ ਲਹਿੰਦੇ ਪਾਸੇ ਆ ਕੇ ਨਾ ਕੋਈ 2-3 ਕਿਲੋਮੀਟਰ ਦੂਰ ਉੱਥੇ ਫਿਰ ਵੱਖਰਾ ਪਿੰਡ ਜਿਹੜਾ ਨਾ ਕਾਦਰਾਬਾਦ, ਉਹ ਵਸਾ ਲਿਆ। ਤੇ ਕਾਦਰਾਬਾਦ ਪਿੰਡ ਜਿਹੜਾ ਵਸਾ ਲਿਆ, ਹੁਣ ਉਹਨਾਂ ਦੀ ਉੱਥੇ ਆਲ ਔਲਾਦ ਚ ਹੁਣ ਤੇ ਪੂਰਾ ਪਿੰਡ ਬਣ ਗਿਆ ਨਾ ਜੀ। ਹਾਂਜੀ, ਤੇ ਉਹ ਜਿਹੜੀ ਨਸਲ ਹੈ ਉਹਨਾਂ ਦੀ ਚੌਧਰੀ ਕਾਦਰ ਬਖਸ਼ ਦੀ ਉੱਥੇ ਹੀ ਵਸਦੀ ਏ, ਔਰ ਉਹ ਪਿੰਡ ਦਾ ਨਾਮ ਹੀ ਕਾਦਰਾਬਾਦ ਉਹਨਾਂ ਦੇ ਨਾਂ ਦੇ ਉੱਤੇ ਪੈ ਗਿਆ। ਲੋ ਜੀ ਪਿਆਰਿਓ, ਇਹ ਸਨ ਤੁਹਾਡੇ ਸਵਾਲਾਤ ਜਿਹੜੇ ਅੱਜ ਤੁਸੀਂ ਭਿਜਵਾਏ ਤੇ ਬਾਜਵਾ ਸਾਹਿਬ ਦੀ ਖਿਦਮਤ ਵਿੱਚ ਅਸਾਂ ਪੇਸ਼ ਕੀਤੇ, ਤੁਹਾਨੂੰ ਪ੍ਰਤਾਵੇ ਲੈ ਕੇ ਦਿੱਤੇ। ਇਹਦੇ ਨਾਲ ਹੀ ਸਾਡੇ ਅੱਜ ਦੇ ਵਲੌਗ ਦਾ ਵੇਲਾ ਮੁੱਕ ਗਿਆ। ਹੁਣ ਲਵਾਂਗੇ ਤੁਹਾਡੇ ਤੋਂ ਇਜਾਜ਼ਤ। ਲੈ ਓ ਯਾਰ ਹਵਾਲੇ ਰੱਬ ਦੇ ਤੇ ਮੇਲੇ 4 ਦਿਨਾਂ ਦੇ। ਉਸ ਦਿਨ ਈਦ ਮੁਬਾਰਕ ਹੋਸੀ, ਜਿਸ ਦਿਨ ਫੇਰ ਮਿਲਾਂਗੇ। ਰੱਬ ਰਾਖਾ ਤੇ ਅੱਲਾ ਬੇਲੀ। ਮਾਸ਼ਾਅੱਲਾ। ਓ ਚੱਲ ਮੇਲੇ ਨੂੰ ਚਲੀ।
ਰੌਣਕ ਹੋ ਜਾਊ ਝੱਟ